ਮਹਿੰਗਾਈ ਹੁਣ ਕਿਉਂ ਵਧੀ? ਜਿਹੜਾ ਹੁਕਮਰਾਨ ਆਂਦਾ ਉਹਨੇ ਆਪਦੀ ਸਾਇੰਸ ਲੜਾਣੀ ਹੁੰਦੀ, ਕਿਸੇ ਦਾ ਕੋਈ ਨਹੀਂ। ਜਿਹੜਾ ਆਂਦਾ ਉਹ ਆਦਾ ਫਾਇਦਾ ਸੋਚਦਾ ਕਿ ਅਸੀਂ ਤੇ ਬਸ ਇੱਕ ਤਰ੍ਹਾਂ ਮੋਹਰੇ ਹੀ ਹੈਗੇ ਆ। ਬੰਦੇ ਜਿਸ ਤਰੀਕੇ ਨਾਲ ਇੱਥੇ ਰੋਜ਼ਗਾਰ ਜਾਂ ਜਿਸ ਤਰੀਕੇ ਨਾਲ ਉਹ ਆਪਣਾ ਗੁਜ਼ਾਰਾ ਕਰ ਰਹੇ ਨੇ, ਅੱਲਾ ਹੀ ਵਾਰਿਸ ਹੈਗਾ ਜੀ। ਹਾਲਾਤ ਐਸੇ ਨੇ ਕਿ ਤੋਬਾ ਹੀ ਹੋ ਗਈ ਜੀ। ਅਸੀਂ ਵੇਖਨੇ ਕਈ ਸਫੈਦ ਪੋਸ਼ ਯਕੀਨ ਜਾਣੋ ਦਾਤਾ ਦਾ ਲੰਗਰ ਲੈ ਕੇ ਖਾ ਰਹੇ ਨੇ ਔਰ ਬੱਚਿਆਂ ਨੂੰ ਘਰਾਂ ਤੱਕ ਪਹੁੰਚਾ ਰਹੇ ਨੇ। ਕੋਈ ਅਪੀਲ ਕਰੋਗੇ ਯਾਰ ਕਿ 2000 ਦਾ 5000 ਦਾ ਚਲਾਨ ਹੋ ਗਿਆ ਤੇ ਕੀ ਬਣੇਗਾ? ਮੇਰੇ ਘਰ ਭੁੱਖੇ ਮਰਾਂਗੇ। ਮਹਿੰਗਾਈ ਨੂੰ ਦੇਖੋ, ਅਸੀਂ ਰੋਂਦੇ ਵੀ ਰਹਾਂਗੇ ਤੇ ਮੜੀਆਂ ਸਾਬਾਂ ਨੇ ਕਰਿਓ ਕੋਈ ਸਾਡੀ ਸੁਣ ਲੈਣੀ ਹੈ। ਇਸ ਮੁਲਕ 'ਚ ਕੁਝ ਵੀ ਫਰਕ ਨਹੀਂ ਹੈਗਾ। ਹਾਂ, ਪੁਰਾਣੀ ਨਾਲੋਂ ਨਵੀਂ ਚੰਗੀ, ਨਵੀਂ ਨਾਲੋਂ ਪੁਰਾਣੀ ਚੰਗੀ, ਇਹ ਸਿਲਸਿਲਾ ਜਾਰੀ ਹੈ। ਉਹਨਾਂ ਨੂੰ ਵੀ ਪੇਟ ਲੱਗਾ ਹੈ, ਉਹਨਾਂ ਦੇ ਵੀ ਘਰ ਦੇ ਕਹਿੰਦੇ ਨੇ ਸ਼ਾਮ ਨੂੰ ਲੈ ਕੇ ਆਣਾ ਪੈਸੇ। ਉਹ ਜਿਹੜੀ ਛੋਟੀ ਪਕਾਣੀ ਹੈ, ਕਲੇਜੀ ਪਿਪਰਾ ਪਕਾਣਾ ਹੈ। ਛੋਟਾ ਗੋਸ਼ਤ ਹੁਣ 20 ਦਾ ਨਹੀਂ ਮਿਲਦਾ। ਇਹ ਫੋਰਸ ਖਾਂਦੀ ਛੋਟੇ ਗੋਸ਼ਤ। ਅੱਛਾ, ਨਵੀਂ ਹੋਵੇ ਜਾਂ ਪੁਰਾਣੀ ਹੋਵੇ। ਅੱਛਾ, ਕਿ ਆਮ ਆਦਮੀ ਨੇ ਪੁੱਛ ਲਓ, ਇਹਨਾਂ ਦਾ ਬੜਾ ਕਾਰੋਬਾਰ ਹੈ ਕਿ ਕਿੰਨੇ ਦਿਨ ਹੋ ਗਏ ਜੇ ਤੁਸੀਂ ਛੋਟਾ ਗੋਸ਼ਤ ਖਾਦੇ ਆ। ਇਹ ਤੰਗ ਕਰ ਰਹੇ ਨੇ। ਫਿਰ ਹੁਣ ਇੱਕ ਰਿਪੋਰਟ ਜਾਏਗੀ, ਫਿਰ ਕਹਿਣਗੇ ਬਾਬੇ ਨੂੰ ਪਕੜੋ ਤੇ ਅੰਦਰ ਜੇਲ੍ਹ ਸੁੱਟੋ, ਤੇ ਫਿਰ ਗਰੀਬ ਬੰਦਾ ਕਿੱਧਰ ਜਾਵੇ? ਕੀ ਸਮਝਦੇ ਹੋ ਆਪਣੇ ਹੁਕਮਰਾਨ ਸੱਚ ਬੋਲਦੇ? ਸੱਚ ਤੇ ਅਸਮ ਕੋਈ ਵੀ ਨਹੀਂ ਬੋਲ ਰਿਹਾ ਭਾਈ ਜਾਨ। ਸੱਚ ਤੇ ਇਸ ਤਰ੍ਹਾਂ ਬਣ ਗਿਆ ਕਿ ਸਮਝੋ ਮੇਰੇ ਵਰਗਾ ਬੰਦਾ ਵੀ ਨਹੀਂ ਬੋਲ ਰਿਹਾ। ਸੱਚ ਨਹੀਂ ਬੋਲਿਆ ਜਾ ਰਿਹਾ। ਜੋ ਸੱਚ ਦੀ ਤਾਕਤ ਆ ਗਈ ਤੇ ਅਲਹਮਦੁਲਿਲਾ ਹਰ ਚੀਜ਼ ਪਾਰ ਹੋਈ ਹੈਗੀ। ਕੋਈ ਇਸ਼ੂ ਨਹੀਂ ਬਣੇਗਾ, ਕਿਸੇ ਚੀਜ਼ ਦਾ ਵੀ ਇਸ਼ੂ ਨਹੀਂ ਬਣੇਗਾ। ਸੱਚ ਤੇ ਬੋਲਿਆ ਨਹੀਂ ਜਾ ਰਿਹਾ ਨਾ ਇਨਸਾਨ ਕੋ। ਅੱਛਾ, ਕੋਈ ਹਕੂਮਤ ਨੂੰ ਅਪੀਲ ਕਰਨਾ ਚਾਹੋਗੇ ਤੁਸੀਂ? ਹਕੂਮਤ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਤੁਹਾਡੀ ਮਿਹਰਬਾਨੀ ਰਿਕੁਐਸਟ ਹੈ ਤੁਹਾਡੇ ਅੱਗੇ ਕਿ ਰਿਕਸ਼ਾ ਵਾਲਿਆਂ ਤੇ ਕੋਈ ਰਹਿਮ ਖਾਓ, ਕੋਈ ਤਰਸ ਖਾਓ। ਅਸੀਂ ਮਾੜੇ ਜੀ ਆ, ਇਲੈਕਟ੍ਰੋਨਿਕ ਰਿਕਸ਼ੇ ਤੁਸੀਂ ਦੇ ਰਹੇ ਹੋ ਨਾ ਅਗਰ, ਤੇ ਸਾਨੂੰ ਉਹਦੇ 'ਚ ਕੋਈ ਕੰਪਰੋਮਾਈਜ਼ ਵੀ ਦਿਓ। ਹੱਸਦਾ ਵਸਦਾ ਰਵੇ ਸੋਹਣਾ ਪੰਜਾਬ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਆ ਜ਼ਿਸ਼ਾਨ ਚੌਧਰੀ। ਨਾਜ਼ਰੀਨ, ਤੁਸੀਂ ਦੇਖ ਰਹੇ ਹੋਗੇ ਇੱਕ ਲੰਬਾ ਬਾਜ਼ਾਰ ਹੈ ਦਾਤਾ ਦਰਬਾਰ ਤੋਂ ਲੈ ਕੇ ਆਜ਼ਾਦੀ ਚੌਕ ਤੱਕ, ਔਰ ਲੋਕ ਇੱਥੇ ਖਰੀਦਦਾਰੀ ਕਰ ਰਹੇ ਨੇ, ਸਸਤਾ ਸਮਾਨ ਖਰੀਦ ਰਹੇ ਨੇ। ਇਹਨਾਂ ਲੋਕਾਂ ਨੂੰ ਮਿਲਨੇ ਆ ਔਰ ਜਾਣਨੇ ਆ ਕਿ ਇਸ ਮਹਿੰਗਾਈ ਦੇ ਦੌਰ 'ਚ ਉਹ ਰੋਜ਼ਮर्रा ਜ਼ਿੰਦਗੀ ਦਾ ਗੁਜ਼ਰ ਬਸਰ ਕਿਵੇਂ ਕਰ ਰਹੇ ਨੇ। ਆਇਓ ਇਹਨਾਂ ਕੋਲੋਂ ਹੀ ਜਾਣਦੇ ਹਾਂ। ਤੁਸੀਂ ਸ਼ॉपिंग कर रहे हो ਇੱਥੇ? ਕੀ खरीद रहे हो? खरीदने तो बहुत कुछ आए थे लेकिन महंगाई बहुत है। अच्छा, जिसकी वजह से अभी थोड़ी सी शॉपिंग की है, बाकी अभी देखते हैं। महंगाई बहुत है। लेकिन ਇਹ ਬਾਜ਼ਾਰ 'ਚ ਸੁਣਨ 'ਚ ਤਾਂ ਆ ਰਿਹਾ ਕਿ ਸਸਤੀਆਂ ਚੀਜ਼ਾਂ ਮਿਲ ਰਹੀਆਂ ਨੇ। ਕਿ ਵਾਕਈ ਮਿਲ ਰਹੀਆਂ ਨੇ? ਇੱਥੋਂ ਕੁਝ नहीं, कोई खास नहीं। ਇੱਥੇ ਵੀ ਮਹਿੰਗੀਆਂ ਚੀਜ਼ਾਂ ਹੀ ਮਿਲ ਰਹੀਆਂ ਨੇ। बहुत ज़्यादा, जैसे बाजार में महंगी चीज़ें हैं उससे ज़्यादा ही है यहाँ का रेट भी। मतलब ब्रांड ਤੋਂ ਵੀ ਜ਼ਿਆਦਾ ਰੇਟ ਮਿਲ ਰਿਹਾ ਇੱਥੇ? नहीं, ब्रांड का तो चले एक नाम है ना कि ब्रांड है, लेकिन यहाँ पे ब्रांड नहीं है लेकिन रेट उनके ब्रांड वाले ही हैं। ਕੀ ਵਜ੍ਹਾ ਤੁਹਾਨੂੰ ਲੱਗਦੀ ਹੈ ਕਿ ਮਹਿੰਗਾਈ ਵੱਧ ਗਈ ਹੈ ਜਾਂ ਰੇਟ ਵੱਧ ਗਏ ਨੇ ਜਾਂ ਦੁਕਾਨਦਾਰ ਹੀ ਵਧਾ ਦਿੱਤੇ ਨੇ? दुकानदार भी कुछ कर रहे हैं अपना कमीशन, और सबसे ज़्यादा गरीब मर रहा है महंगाई में। ਇਸ ਦੌਰ 'ਚ ਗੁਜ਼ਾਰਾ ਹੋ ਰਿਹਾ ਹੈ ਲੋਕਾਂ ਦਾ? बहुत मुश्किल। आवाम की यही अपील है कि थोड़ी सी हर चीज़ सस्ती करे, और सब बंदों ने अपना मैनेज करना होता है। हर बंदा तो अमीर नहीं होता। गरीबी में बहुत मुश्किल है इस चीज़ का गुजारा करना। ਕੋਈ ਸੂਰਤ-ਹਾਲ ਨਜ਼ਰ ਆ ਰਹੀ ਤੁਹਾਨੂੰ ਆਉਣ ਵਾਲੇ ਵਕਤ 'ਚ? मजीद बेहतरी बढ़ता ही आएगी? जा रहा है, दिन ब दिन सुनते हैं कि महंगाई कम होगी लेकिन मजीद बढ़ता ही जा रहा उम्मीद नहीं है कोई उम्मीद नहीं है। क्योंकि उन तो एक औरत वजीर आला ने। लेकिन नई हुकूमत आई है, उनसे मेरी यही अपील है कि वो थोड़ी सी मतलब रहम करे लोगों पे। लोग मजदूरी करते हैं, अगर 1000 रुपया पूरे दिन बाद एक इंसान कमाता है तो वो शाम को जब घर जाता है तो 1000 में कुछ भी नहीं आता। चले, उम्मीद वैसे है ना कि चले बेहतरी आने आएगी? वाले दिनों में देखते हैं कोई बदलाव आता है तो। चले, मेहरबानी। थैंक यू। महंगाई होगी बड़ी, सुनया कि गुजारा चल रहा फिर आजकल? हाँ जी, चलता पे तो बाद समान ਜਿਹੜਾ ਬਾਹਰ ਲੱਗਾ ਰੇੜੀਆਂ ਤੇ ਸਸਤਾ, ਜਿਹੜਾ ਅੰਦਰ ਲੱਗਾ ਉਹ ਮਹਿੰਗਾ, ਜਿਹੜਾ ਦੁਕਾਨਾਂ 'ਚ ਲੱਗਾ ਉਹ ਮਹਿੰਗਾ ਦਿੰਦਾ। ਕੀ ਕਰਦੇ ਹੋ? ਮੈਂ ਤੇ ਮਿਹਨਤ ਮਜ਼ਦੂਰੀ ਕਰਨਾ, ਗੁਜਰਾਂ ਦਾ ਰਹਿਣ ਵਾਲਾ ਹਾਂ। ਮਿਹਨਤ ਮਜ਼ਦੂਰੀ ਕੀ ਕਰਦੇ ਹੋ? ਮਿਹਨਤ ਤਾਂ ਮਿਸਤਰੀਆਂ ਦਾ ਮਜ਼ਦੂਰੀ। ਕਿੰਨੇ ਬੱਚੇ ਨੇ ਤੁਹਾਡੇ? ਮੈਂ ਸੋਨੀ ਸ਼ਾਦੀ ਕੋ ਨਹੀਂ ਕਰਾਈ ਮੈਂ। ਬਸ ਫਿਰ ਇਸ ਵਜ੍ਹਾ ਤੇ ਤੁਹਾਡਾ ਗੁਜ਼ਾਰਾ ਹੋ ਜਾ ਰਿਹਾ ਕਿਉਂਕਿ ਮਹਿੰਗਾਈ ਤਾਂ ਬਹੁਤ ਹੋ ਗਈ। ਹਾਂਜੀ, ਉਦੋਂ ਮਾਂ ਜ਼ੋਰ ਲਾਉਂਦੀ, ਮਾਂ ਪਿਓ ਫੌਤ ਹੋ ਗਿਆ, ਮਾਂ ਦੀ ਸ਼ਾਦੀ ਕਰਾ ਲਓ। ਮੇਰੀ ਆਪਣੀ ਗਲਤੀ, ਮੈਂ ਨਹੀਂ ਸ਼ਾਦੀ ਕਰਾਈ। ਤੁਸੀਂ ਹੁਣ ਇਕੱਲੇ ਹੀ ਲੰਘਾਣੀ? ਨਹੀਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ। ਗੁਜ਼ਾਰਾ ਹੋ ਰਿਹਾ ਹੈ? ਗੁਜ਼ਾਰਾ ਨਹੀਂ ਹੋ ਰਿਹਾ। ਕਿਉਂ ਨਹੀਂ ਹੋ ਰਿਹਾ? ਨਹੀਂ ਹੋ ਰਿਹਾ, ਮਹਿੰਗਾਈ ਬਹੁਤ ਹੈ। ਕੀ ਮਹਿੰਗਾ ਹੋ ਗਿਆ ਤੁਹਾਡੇ? ਮਹਿੰਗਾ ਹਰ ਚੀਜ਼ ਹੀ ਮਹਿੰਗੀ, ਖਾਣ ਪੀਣ ਦੀ ਹਰ ਚੀਜ਼ ਮਹਿੰਗੀ। ਹੁਣ ਜਿਹੜੀ ਚੀਜ਼ ਲਵੋ ਉਹ ਦੁਕਾਨਦਾਰ ਦਾ ਅਲੱਗ ਰੇਟ ਹੈ, ਖਰੀਦਣ ਵਾਲੇ ਨੇ ਅਲੱਗ ਰੇਟ ਦੇਣਾ ਹੈ। ਅੱਛਾ, ਇਸ ਤਰ੍ਹਾਂ ਗੁਜ਼ਾਰਾ। ਹੁਣ 1000 ਰੁਪਏ ਦਿਹਾੜੀ ਲਾਵਾਂਗੇ
ਤੇ 1000 ਰੁਪਏ ਨਾਲ ਤੇ ਚੀਨੀ ਪੱਤੀ ਨਹੀਂ ਹੋਣ ਆਉਂਦੀ। ਅੱਛਾ ਹੁਣ ਇੱਥੇ ਕੱਪੜੇ ਖਰੀਦਣ ਆਏ ਆ, ਹਰ ਚੀਜ਼ ਹੁਣ ਕੋਈ ਕਹਿ ਰਿਹਾ ਜਿਹੜੀ ਉਹਨਾਂ ਨੂੰ ਮਿਲੀ ਏ 100 ਦੀ ਮਿਲੀ, ਉਹਨਾਂ ਇਹ ਕੋਸ਼ਿਸ਼ ਕਰਨੀ ਕਿ ਅਸੀਂ 500 ਦੀ ਵੇਚ ਕੇ ਜਾਈਏ। ਮਹਿੰਗਾਈ ਤਾਂ ਹੁਣ ਆ ਕੇ ਵਧੀ ਹੈ ਤੇ ਨਹੀਂ ਮਹਿੰਗਾਈ ਹੁਣ ਕਿਉਂ ਵਧੀ? ਜਿਹੜਾ ਹੁਕਮਰਾਨ ਆਂਦਾ ਹੈ ਉਹਨੇ ਆਪਦੀ ਸੈਂਸ ਲੜਾਣੀ ਹੁੰਦੀ, ਕਿਸੇ ਦਾ ਕੋਈ ਨਹੀਂ। ਜਿਹੜਾ ਆਂਦਾ ਉਹ ਆਦਾ ਫਾਇਦਾ ਸੋਚਦਾ ਕਿ ਅਸੀਂ ਤੇ ਬਸ ਇੱਕ ਤਰ੍ਹਾਂ ਮੋਹਰੇ ਹੀ ਹੈਗੇ ਹਾਂ। ਹੁਣ ਅਸੀਂ ਉਹ ਦੀਪਾਲਪੁਰ ਇੰਨਾ ਬੰਦ ਕਰਕੇ ਇੱਥੇ ਆਏ ਹਾਂ, ਹਫਤਾ ਬਣਦਾ ਹੈ ਜ਼ਿਆਦਾ 10,000 12,000 ਰੁਪਇਆ, ਉਹਦੇ ਵਿੱਚੋਂ 1000 ਦੋ ਆਪ ਖਾ ਕੇ ਬਾਕੀ ਘਰ ਵੀ ਕਰਾਈਏ ਤਾਂ ਵੀ ਗੁਜ਼ਾਰਾ ਨਹੀਂ ਚੱਲਦਾ। लाहौर कैसा लग गया फिर बात? बहुत अच्छा है। अच्छा। लोग भी बहुत अच्छा है, अच्छा लाहौरी सिस्टम लोग है। भी अच्छे हैं? हाँ बहुत अच्छे। खाना कैसा लाहौर का? अच्छा है। अच्छा क्या हाँ। पसंद है? हाँ कढ़ाई बहुत पसंद है। लाहौर की कढ़ाई पसंद हाँ है? कढ़ाई तो पसंद। महंगाई होगी आप वाली साइड में भी ज़्यादा फिर? महंगाई है, बहुत महंगाई है। लोगों ने कहा कि लाहौर में आसानी है मगर नहीं, इधर तो बहुत महंगाई है। हाँ जी की सूरत हाल हालात की कह रहे हो खराब ने? हाँ जी खराब है। क्यों खराब ने? पता है नहीं पता को क्यों खराब है ना टिकट जिंदे ने चलो बाहर चलो अंदर। ਤੁਹਾਡੇ ਨਾਲ ਵੀ ਬਦਤਮੀਜ਼ੀ ਕਰਦੇ ਨੇ? हाँ बदतमीज पक्की। अच्छा मैं लाया एडा वड्डा छापा अच्छा ਫੇਰ ਤਾਂ ਬੜਿਆ ਤਾਂ 200 ਰੁਪਇਆ ਜਾਂ 250 ਵਟਿਆ ਜੇ अच्छा ਬਹਿਣ ਨਹੀਂ ਦਿੰਦੇ, ਕੀ ਕਰੀਏ, ਕਿੱਥੇ ਜਾਈਏ, ਕਿੱਥੋਂ ਖਾਈਏ, ਸਮਝ ਗਏ ਨਾ। ਨਹੀਂ ਤੇ ਕੀ ਕਹਿੰਦੇ ਨੇ ਥੋਟ ਕੇ ਕਿੱਥੇ ਜਾਓ? ਕਹਿੰਦੇ ਨੇ ਚੁੱਕੋ, ਨਸਾਉਂਦੇ ਨੇ, ਜਾਂ ਨਹੀਂ ਅਗਰ ਚੁੱਕਦਾ ਕੋਈ ਫੜ ਕੇ ਤੇ ਅੰਦਰ ਗੱਡੀ 'ਚ ਬਿਠਾਓ ਲੈ ਜਾਂਦੇ ਨੇ। ਤੁਹਾਨੂੰ ਵੀ ਲੈ ਕੇ ਗਏ ਨੇ? ਗਏ ਨੇ ਮੈਂ ਲੈ ਕੇ। ਫਿਰ ਕਿਵੇਂ ਆਏ ਹੋ ਬਾਹਰ? ਕਿਵੇਂ ਆਏ ਆ? ਸਾਹਮਣੇ ਆ ਦੁਕਾਨ ਆਪਣੇ ਅਜ਼ੀਜ਼ ਦੀ, ਅੱਛਾ ਮੈਂ ਇੱਥੇ ਬੈਠਾ ਦਾ ਕੋਈ ਛਾਪਾ ਨਹੀਂ ਸੀ ਲਾਇਆ ਆ। ਅੱਛਾ ਫੜ ਕੇ ਸ਼ਨਾਖਤੀ ਕਾਰਡ ਦਿਓ ਜੀ, ਮੈਂ ਕਿਹਾ ਜੀ ਸ਼ਨਾਖਤੀ ਕਾਰਡ ਘਰ ਰਹਿ ਗਏ, ਨਹੀਂ ਆ ਲੈ ਗਏ ਨੇ। ਮੈਂ ਕਿਹਾ ਕਿਸ ਚੱਕਰ 'ਚ ਮੈਨੂੰ ਫੜਿਆ ਜੇ, ਮੈਂ ਬੈਠਾ ਆ, ਮੈਂ ਕੋਈ ਸੌਦਾ ਲਾਇਆ ਲੈਣੀ ਨਾ ਦੇਣੀ। ਅੱਛਾ ਤੂੰ ਅੱਗੇ ਚੱਲ, ਤੈਨੂੰ ਮੈਂ ਗੱਡੀ 'ਚ ਬਿਠਾਉਣਾ ਵਾ, ਤੈਨੂੰ ਛੱਡ ਦਿਆਂਗਾ। ਗਾਹਕ ਸ਼ਕ ਆ ਰਿਹਾ ਤੁਹਾਡੇ? ਬਸ ਕਰੀਏ ਕੀ ਕਰੀਏ ਫਿਰ ਹੁਣ, ਉਹੀ ਇਹੋ ਹੀ ਵਜ੍ਹਾ ਤਾਂ ਮੰਦੇ ਨੇ। ਬੁੱਢੀਆਂ ਵੀ ਨੱਸ ਜਾਂਦੀਆਂ ਵੇਖ ਕੇ, ਫਿਰ ਉਹ ਜਿਹੜੇ ਚੁਕਾਉਂਦੇ ਨੇ ਨਾ ਤੇ ਉਹਲੇ ਫਿਰ ਬਾਜ਼ਾਰ ਖਾਲੀ ਬਿਲਕੁਲ ਹੋ ਜਾਂਦਾ। ਇਹ ਵੇਖ ਲਓ ਬਾਜ਼ਾਰ ਖਾਲੀ ਪਿਆ ਆ, ਤੁਹਾਡੇ ਸਾਹਮਣੇ ਬਾਜ਼ਾਰ ਹੈ। ਤੇ ਗੁਜ਼ਾਰਾ ਕਿਵੇਂ ਚੱਲ ਰਿਹਾ ਅੱਜ ਕੱਲ੍ਹ? ਚੱਲਨੇ ਆ ਪੁੱਤਰੇ ਆ, ਇੱਕ ਕਮਾਉਂਦਾ ਕੁਛ ਉਹ ਗੁਜ਼ਾਰਾ ਕਰਦਾ, ਕੁਛ ਮੈਂ ਕਰਨਾ। ਸਮਝਦੇ ਹੋ ਕੋਈ ਹਾਲਾਤ ਅੱਗੋਂ ਬਿਹਤਰੀ ਆਏਗੀ ਕੋਈ? ਦੇਖੋ ਮਿਹਨਤ ਨਹੀਂ ਲੱਗਦੀ। ਅੱਛਾ ਨਾ ਉਮੀਦ ਹੋ ਗਏ ਹੋ? ਇਹ ਜਿਸ ਤਰ੍ਹਾਂ ਹੁਣ ਪਾਟੀ ਢਾਤਾ, ਹਾਂ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ, ਕੋਈ ਹਿਸਾਬ ਲਾਇਆ ਜੇ? ਨਹੀਂ ਫਿਰ ਉਹ ਦੁਬਾਰਾ ਨਹੀਂ ਬਿਠਾਇਆ ਕਿਸੇ ਨੂੰ ਵੀ ਉੱਥੇ? ਨਹੀਂ ਕੋਈ ਵੀ ਨਹੀਂ। ਇਹ ਕਿਹੜਾ ਬਾਜ਼ਾਰ ਹੈ ਜੀ ਇਹ ਵਾਲਾ? ਇਹਦਾ ਕੀ ਨਾਮ ਪੁਕਾਰਿਆ? ਪੀਰ ਮੱਕੀ। ਇੱਥੇ ਰਸ਼ ਤਾਂ ਕਾਫੀ ਲੱਗ ਰਿਹਾ, ਦਾਤਾ ਦਰਬਾਰ ਤੋਂ ਲੈ ਕੇ ਆਜ਼ਾਦੀ ਚੌਕ ਮੈਂ ਤੱਕ। ਤੁਹਾਨੂੰ ਖੁਦ ਕਹਿ ਰਿਹਾ ਕਿ ਉਹ ਚੌਂਕ ਤੋਂ ਲੈ ਕੇ ਉਹ ਚੌਕ ਤੱਕ ਰੇੜੀਆਂ ਲੱਗੀਆਂ, ਇਹਦਾ ਕੰਟਰੋਲ ਕਰਨਾ ਕਿਹਦਾ ਕੰਮ ਹੈ? ਅਸੀਂ ਤੇ ਨਹੀਂ ਨਾ ਕਰਨਾ। ਇਹਦੇ ਤੋਂ ਰਸ਼ੀਆਂ ਉੱਥੇ ਜੰਮੇ ਪਲੇ ਇੱਥੇ ਹੀ ਮਰ ਖਪ ਜਾਣਾ। ਉਹ ਵੈਸੇ ਤਾਂ ਨਜਾਇਜ਼ ਤਜਾਵਜ਼ਾਤ ਹਟਾ ਦਿੱਤੀਆਂ ਸਨ ਸਾਰੀਆਂ, ਤੇ ਇਹ ਤਾਂ ਬਾਜ਼ਾਰ ਲੱਗ ਰਿਹਾ ਕਿ ਲੋਕ ਅੱਗੇ ਇਹ ਭਾਈਜਾਨ ਐਲਡੀ ਵਾਲੇ ਜਿਹੜੇ ਦੂਜੇ ਮਹਿਕਮੇ ਵਾਲੇ ਪੈਸੇ ਖਾਂਦੇ ਨੇ। ਅੱਛਾ ਹਾਂਜੀ ਤੇ ਤੁਹਾਡਾ ਕੀ ਮਤਲਬ ਵੈਸੇ ਹੀ ਬੈਠ ਰਹੇ ਉਹ ਉੱਥੇ ਜਿਹੜੇ ਦਰਬਾਰ ਥੱਲੇ ਰੇੜੀਆਂ ਲੱਗੀਆਂ ਨੇ, ਕਿੰਨੀਆਂ ਹੈਗੀਆਂ ਦੇਖ ਕੇ ਆਏ ਹੋ ਨਾ? ਕੁਛ ਨਾ ਕੋਈ ਲੈਂਦੇ ਹੀ ਨਹੀਂ ਨਾ ਉਹਨਾਂ ਕੋਲ। 10 ਕਰੋੜ ਦਾ ਤਾਂ ਖਾਲੀ ਜੁੱਤੀਆਂ ਦਾ ਠੇਕਾ ਹੋਇਆ ਦਾ ਦਰਬਾਰ। ਅੱਛਾ ਕਿਸੇ ਨੇ ਪੁੱਛਿਆ 10 ਕਰੋੜ ਰੁਪਏ ਦਾ 1 ਸਾਲ ਦਾ ਜੁੱਤੀਆਂ ਦਾ, ਉਹਨਾਂ ਦੀ ਜੁੱਤੀ ਨਹੀਂ ਹੁੰਦੀ ਜਿਨ੍ਹਾਂ ਨੇ ਤੁਹਾਨੂੰ ਪੈਸੇ ਦੇਣੇ ਪੈ ਜਾਂਦੇ ਨੇ ਜਿਹੜੇ ਪਰਦੇਸੀ ਹੁੰਦੇ ਨੇ। ਸੁਣਾਓ ਫਿਰ ਮਹਿੰਗਾਈ ਕਾਫੀ ਜ਼ਿਆਦਾ ਹੋ ਗਈ, ਲੋਕ ਬੜਾ ਸ਼ਿਕਵਾ ਕਰ ਰਹੇ ਨੇ ਮਹਿੰਗਾਈ ਦਾ। ਹੁਣ ਕਿੰਨੇ ਕੰਟਰੋਲ ਕਰਨਾ ਹੈ? ਅਸੀਂ ਖੁਦ ਗਲਤ ਹਾਂ, ਅਸੀਂ ਕਿਸੇ ਨੂੰ ਕਿਉਂ ਕਸੂਰਵਾਰ ਠਹਿਰਾਈਏ? ਸਭ ਅਸੀਂ ਖੁਦ ਗਲਤ ਹੈ। ਕੀ ਗਲਤੀ ਹੈ ਆਵਾਮ ਦੀ? ਕੀ ਗਲਤੀ? ਬਾਹਰ ਨਿਕਲੇ ਆਪਣੇ ਹਾਕਾਂ ਸੇ। ਅੱਛਾ ਕਿੰਨੇ ਬਦਲਣਾ ਆ ਕੇ ਸਾਰਾ ਕੁਝ ਇਹਨਾਂ ਨਹੀਂ ਬਦਲਣਾ ਨਾ। ਤੁਸੀਂ ਸਮਝਦੇ ਹੋ ਕਿ ਆਵਾਮ ਨਿਕਲੇਗੀ ਆਦੇ ਹੱਕ ਵਾਸਤੇ? ਨਹੀਂ ਬਹੁਤ ਐਡੀ ਗੈਰਤ ਹੁੰਦੀ ਤੇ ਅਸੀਂ ਇਥੋਂ ਇਹ ਸਾਲ ਨਿਕਲਦਾ ਨਾ ਪਹੁੰਚਦੇ। ਭਾਈਜਾਨ ਜੀ ਦੋ ਲੋਕ ਹੁੰਦੇ ਨੇ, ਇੱਕ ਖੁਦ ਗਰਜ਼ ਤੇ ਇੱਕ ਖੁਦਦਾਰ। ਸਮਝ ਰਹੇ ਹੋ? ਜਿਹੜੇ ਖੁਦ ਗਰਜ਼ ਨੇ ਨਾ ਉਹ ਆਪਣੀ ਗਰਜ਼ ਪੂਰੀ ਕਰਕੇ ਤੇ ਕਿਸੇ ਦਾ ਵੀ ਧਿਆਨ ਨਹੀਂ ਕਰਦੇ, ਤੇ ਖੁਦਦਾਰ ਬੰਦਾ ਜਿਹੜਾ ਆਪਣੀ ਖੁਦਦਾਰੀ 'ਚ ਹੀ ਮਰ ਜਾਂਦਾ ਹੈ। ਤੇ ਨਿਜ਼ਾਮ ਇੱਥੇ ਇਹੋ ਜਿਹਾ ਹੈਗਾ ਜੀ 10 ਮਿੰਟ ਲਈ ਖਲੋ ਜਾਓ, ਤੁਹਾਨੂੰ ਹਰ ਯੰਗ ਬੱਚਾ ਹਰ ਮੁੰਡਾ ਕਿੰਗਜੀ ਚਲਾਉਂਦਾ ਹੀ ਨਜ਼ਰ ਆ ਰਿਹਾ ਵੇ। ਕੋਈ ਪੁਰਸਾਨੇ ਹਾਲ ਨਹੀਂਗਾ, ਕਿਸੇ ਕਿਸਮ ਦੀ ਕੋਈ ਇੱਥੇ ਕੋਈ ਪ੍ਰੋਸੀਜਰ ਐਸਾ ਨਹੀਂ ਹੈਗਾ ਕਿ ਜਿਹੜਾ ਕਿ ਕਿਸੇ ਦੇ ਨਾਲ ਕੋਈ ਤਾਵਨ ਕੋਈ ਬੰਦਾ ਕਰ ਸਕੇ। ਬੰਦੇ ਜਿਸ ਤਰੀਕੇ ਨਾਲ ਇੱਥੇ ਰੋਜ਼ਗਾਰ ਜਾਂ ਜਿਸ ਤਰੀਕੇ ਨਾਲ ਉਹ ਆਪਣਾ ਗੁਜ਼ਾਰਾ ਕਰ ਰਹੇ ਨੇ, ਅੱਲਾ ਹੀ ਵਾਰਿਸ ਹੈਗਾ ਜੀ। ਔਰ ਇਹ ਉਹ ਬਾਜ਼ਾਰ ਹੈਗਾ ਜੀ ਕਿ ਜਿੱਥੇ ਤੁਹਾਨੂੰ ਹਰ ਕਿਸਮ ਦਾ, ਪੂਰੇ ਪਾਕਿਸਤਾਨ ਦੀ ਹਰ ਕਿਸਮ ਦੀ ਆਵਾਮ ਨਜ਼ਰ ਆਏਗੀ, ਦੇਸ਼ ਪ੍ਰਦੇਸ਼ ਸਾਰਾ ਹੀ। ਔਰ ਤੁਸੀਂ ਇਹ ਦੇਖਣਾ ਕਿ
2-2 3-3 ਬੱਚੇ ਲੈ ਕੇ ਤੇ ਲੰਡੇ ਦੇ ਛੋਟੇ ਸਵੈਟਰ ਤੇ ਇਹ ਵਗੈਰਾ ਲੱਭ ਰਹੇ ਹੁੰਦੇ ਨੇ। ਉਹਦੇ 'ਚ ਵੀ ਉਹ ਕਵੇ ਨਾ ਕਿ 150 ਰੁਪਏ ਬਣ ਗਿਆ, ਉਹ ਕਹਿੰਦਾ ਯਾਰ 20 ਰੁਪਏ ਘੱਟ ਕਰ ਲੈ। ਹਾਲਾਤ ਐਸੇ ਨੇ ਕਿ ਤੋਬਾ ਹੀ ਹੋ ਗਈ ਜੀ। ਕੀ ਸਮਝਦੇ ਹੋ ਕੋਈ ਬਿਹਤਰੀ ਵੀ ਆਏਗੀ ਮਹਿੰਗਾਈ 'ਚ ਜਾਂ ਕੋਈ ਮਾਮਲਾ ਨਜ਼ਰ ਨਹੀਂ ਆ ਰਿਹਾ ਤੁਹਾਨੂੰ? ਬਹੁਤ ਮੁਸ਼ਕਲ ਹੈ ਭਾਈਜਾਨ। ਇਸ ਤਰ੍ਹਾਂ ਹੈ ਕਿ ਜਿੰਨੀ ਦੇਰ ਤੱਕ ਪ੍ਰੋਸੀਜਰ ਨਹੀਂ ਨਾ ਸਿੱਧਾ ਹੋਏਗਾ ਜਾਂ ਕਿ ਯਾਨੀ ਕਿ ਕੋਈ ਟਰੈਕ ਨਹੀਂ ਐਸਾ ਬਣਦਾ ਕਿ ਜਿਹਦੇ ਨਾਲ ਕੋਈ ਹੋ ਨਾ ਹੋ ਤਾਂ ਚਲੋ ਆਵਾਮ ਖੁਸ਼ਹਾਲ ਤੇ ਹੋਵੇ ਕਮ ਅਜ਼ ਕਮ। ਐਸਾ ਸਿਸਟਮ ਨਹੀਂ ਜੇਗਾ। ਬਹੁਤ ਜ਼ਿਆਦਾ ਲੋਕ ਪਰੇਸ਼ਾਨ ਨੇ। ਅਸੀਂ ਵੇਖਦੇ ਹਾਂ ਕਈ ਸਫੈਦ ਪੋਸ਼ ਯਕੀਨ ਜਾਣੋ ਦਾਤਾ ਦਾ ਲੰਗਰ ਲੈ ਕੇ ਖਾ ਰਹੇ ਨੇ ਔਰ ਬੱਚਿਆਂ ਨੂੰ ਘਰਾਂ ਤੱਕ ਪਹੁੰਚਾ ਰਹੇ ਨੇ। ਇਹ ਛੋਟਾ ਬੱਚਾ, ਇਹਦਾ ਪਿਓ ਸਾਰਾ ਦਿਨ ਐਨਕਾਂ ਵੇਚਦਾ ਜੇ, ਦਾਦੀ ਇਹਦੀ ਉਹ ਬੈਠੀ ਜੇ, ਜਦੋਂ ਮਰਜ਼ੀ ਆ ਕੇ ਸੂਟੀਆਂ ਮਾਰ ਕੇ ਤੇ ਅੱਗੇ ਪਿੱਛੇ ਕਰਾ ਦਿੰਦੇ ਨੇ। ਪਰਦੇਸੀ ਆਏ ਹੁੰਦੇ ਨੇ, ਉਹ ਕਹਿੰਦੇ ਨੇ ਵਰੇ ਕੀ ਹੋ ਗਿਆ ਸ਼ਹਿਰ ਦੇ ਜੇ ਲੋਕੀ ਦੌੜਨ ਲੱਗ ਪਏ ਨੇ। ਉਹ ਕੀ ਹੁੰਦਾ, ਉੱਥੋਂ ਕਾਰਪੋਰੇਸ਼ਨ ਨਾਲ ਆ ਰਹੇ ਨੇ ਤੇ ਮੱਝਾਂ ਤਰ੍ਹਾਂ ਜਾਨਵਰਾਂ ਤਰ੍ਹਾਂ ਲੋਕੀ ਜਾਨ ਬਚਾ। ਹੁਣ ਪਹਿਲੇ ਵੀ ਤੇ ਉੱਥੇ ਹੀ ਰੇੜੀਆਂ ਲੱਗਦੀਆਂ ਸਨ ਜਿੱਥੇ ਹੁਣ ਕੇ ਸਾਰੀਆਂ ਇਹ ਰੇੜੀਆਂ ਲੱਗੀਆਂ ਨੇ। ਹੁਣ ਜਿੱਥੇ ਜਨਾਬੇ ਵਾਲੀ ਐਸੇ ਸਟਾਈਲ ਦੀ ਰੇੜੀ ਲੱਗੀ ਏ ਉੱਥੋਂ ਨਜ਼ਰ ਚੁਰਾ ਕੇ ਲੰਘ ਜਾਣਾ ਤੇ ਜਿੱਥੇ ਕਿ ਕਿਸੇ ਨੇ ਦੇਸੀ ਰੇੜੀ ਲਾਈ ਏ ਉਹਨੂੰ ਫੜ ਲੈਣਾ, ਉਹਦਾ ਮਾਲ ਵੀ ਉਲਟਾ ਦੇਣਾ ਤੇ ਨਾਲ ਉਹਨੂੰ ਖੁਆਰ ਵੀ ਕਰ ਦੇਣਾ। ਔਰ ਬਹੁਤ ਲਾ ਕਾਨੂੰਨੀਅਤ ਟਾਈਪ ਕੰਮ ਹੈਗਾ ਜੇ। ਰਾਤ ਨੂੰ ਉੱਥੇ ਆ ਕੇ ਪੁਲਿਸ ਵਾਲੇ ਦੇਸ਼ ਪਰਦੇਸੀਆਂ ਕੋਲੋਂ ਦਿਹਾੜੀਆਂ ਲਾ ਰਹੇ ਹੋਣਗੇ, ਕੋਈ ਪੁੱਛਣ ਵਾਲਾ ਨਹੀਂ। ਜਿੱਥੇ ਮਰਜ਼ੀ ਨਾਕਾ ਲਾ ਕੇ ਖਲੋ ਜਾਂਦੇ ਨੇ। ਰਾਹ ਜਾਂਦਿਆਂ ਨੂੰ ਕਹਿਣਗੇ ਉਰੇ ਆ ਹੱਥ ਖੜੇ ਕਰ ਤਲਾਸ਼ੀ ਦੇ। ਇੱਥੇ ਜਿੰਨਾ ਕੋਈ ਜ਼ੁਲਮ ਹੋ ਰਿਹਾ ਨਾ, ਕਿਉਂਕਿ ਇਹ ਮੇਨ ਸ਼ਹਿਰ ਹੈ, ਸਿਟੀ ਹੈ, ਇੱਥੇ ਹਰ ਚੀਜ਼ ਦੀ ਜੱਜਮੈਂਟ ਹੋ ਜਾਂਦੀ ਹੈ ਤੇ ਲਾ ਕਾਨੂੰਨੀਅਤ ਚੱਲ ਰਹੀ ਹੈ। ਪਰ ਜਿਹੜਾ ਡਿਪਾਰਟਮੈਂਟ ਦੇ ਕਿਤੇ ਲੱਗਾ ਉਹ ਆਪਣਾ ਮਾਲਕ ਮੁਖਤਾਰ ਹੀ ਆਪਣੇ ਆਪ ਨੂੰ ਸਮਝਣ ਲੱਗ ਪਿਆ ਕਿ ਵੀ ਇਹ ਹੁਣ ਮੇਰਾ ਹੀ ਹੈ। ਕੀ ਐਸਾ ਹੋਏਗਾ ਤੇ ਹਾਲਾਤ ਬਿਹਤਰ ਹੋ ਜਾਣਗੇ? ਸਭ ਤੋਂ ਪਹਿਲੇ ਤੇ ਜਿਹੜੀ ਹਰ ਆਜ਼ਾਦਾਰੀ ਹੈ ਨਾ ਕਿਸੇ ਕੰਮ ਵਾਸਤੇ ਵੀ, ਮੇ ਵੀ ਕਿ ਉਹਦੇ ਵਿੱਚ ਕੋਈ ਸਰਕਾਰੀ ਡਿਪਾਰਟਮੈਂਟ ਨੇ ਜਾਂ ਕੋਈ ਵੀ ਹੈ, ਸਾਡਾ ਤੇ ਇਹ ਮਾਈਟਰ ਆ ਗਿਆ ਜੇ ਕਿ ਕਾਰਪੋਰੇਸ਼ਨ 'ਚ ਵੀ ਕੰਮ ਇਹਨਾਂ ਦੇ ਨਾਲ ਦੇ ਨੂੰ ਪੁੱਛਣਾ ਯਾਰ ਕੋਈ ਤੇਰਾ ਤੱਲੇ ਕੇ ਗਈ ਹਸਪਤਾਲ 'ਚ ਕੋਈ ਕੰਮ ਹੈਗਾ, ਹਸਪਤਾਲ 'ਚ ਕੋਈ ਤੱਲੇ ਕੇ ਗਈ। ਜਦੋਂ ਇਹਨਾਂ ਨੂੰ ਇਹ ਇਤਮਾਦ ਆ ਜਾਏਗਾ ਨਾ ਕਿ ਨਹੀਂ ਅਸੀਂ ਜਾਵਾਂਗੇ, ਸਾਨੂੰ ਮੈਰਿਟ ਦੇ ਉੱਤੇ ਸਾਡਾ ਕੰਮ ਹੋਏਗਾ, ਅਲਹਮਦੁਲਿਲਾ ਆਪਣੇ ਆਪ ਹੀ ਸਾਰਾ ਕੁਝ ਠੀਕ ਹੋ ਜਾਏਗਾ। ਤੇ ਜਿਹੜੇ ਯਾਰ ਕੋਈ ਐਸਾ ਕੰਟਰੀ ਦੇਖਿਆ ਜੇ ਜਿਹਦੇ 'ਚ 8 ਨੌਕਰੀਆਂ ਨਿਕਲੀਆਂ ਹੋਣ ਤੇ 4 ਨੌਕਰੀਆਂ 4-4 ਲੱਖ ਵਾਲੀਆਂ ਨੇ ਤੇ 3 ਨੌਕਰੀਆਂ 6.5 ਲੱਖ ਵਾਲੀਆਂ ਨੇ। ਅਸੀਂ ਆਪਣੇ ਖੁਦ ਦੇਖਿਆ ਹੋਵੇ। ਅਸੀਂ 1990 ਦੇ ਵਿੱਚ ਜਿਹੜੇ ਨੇ ਕਿ ਅਸੀਂ ਆਪਣੀ ਜਵਾਨੀ 'ਚ ਸਾਂ, ਫੁਰ ਰੂਜ ਸਾਂ। ਇਹ ਮੇਰਾ ਇੱਕ ਮੈਸੇਜ ਹੈਗਾ ਜਿਹੜਾ ਕਿ ਸਾਰੇ ਲੋਕਾਂ ਤੇ ਦੇ ਦੇਣਾ। 1990 ਦੇ ਵਿੱਚ ਹਰ ਕਾਲਜ ਦੇ ਵਿੱਚ ਨਾ ਕਿਤਾਬ ਚੁੱਕ ਕੇ ਨਾ ਤੇ ਬੰਦੂਕ ਰੱਖ ਦਿੱਤੀ ਗਈ ਸੀ। ਤਲੀਮੀ ਅਦਾਰੇ ਵਿੱਚ ਬੰਦੂਕਾਂ ਦਾ ਬਦਮਾਸ਼ੀ ਦਾ ਕੀ ਕੰਮ ਸੀ? ਕੀ ਸਮਝਿਆ ਮੈਂ ਉਹ ਕਾਲਜ ਦਿਆਲ ਸਿੰਘ ਕਾਲਜ ਇਹ ਉਹ ਵਗੈਰਾ, ਇਹਨਾਂ ਦੇ ਅੱਗੋਂ ਕਿਤਾਬ ਚੁੱਕੇ ਤੇ ਰਿਵਾਲਵਰ ਤੇ ਪਿਸਤੌਲਾਂ ਇਹਨਾਂ ਦੇ ਹੱਥ 'ਚ ਆ ਗਈਆਂ ਸਨ। ਉਦੋਂ ਦਾ ਹੀ ਟਰੈਕ ਖਰਾਬ ਹੋਇਆ। 90 ਤੋਂ ਟਰੈਕ ਖਰਾਬ ਹੈ। ਹਾਂਜੀ, ਇਹ ਕੀ ਲਾਇਆ ਹੋਇਆ ਜੀ? ਸਰ ਪਰਫਿਊਮ ਲਾਏ ਨੇ ਗਰੀਬ ਲੋਕਾਂ ਦੇ, ਮਾੜੇ ਲੋਕਾਂ ਦੇ। ਇਹ ਆਪ ਤਿਆਰ ਕਰਦੇ ਹੋ? ਨਹੀਂ ਇਹ ਸ਼ਾਲਮੀ ਤੁਹਾਡਾ ਐਡਾ ਵੱਡਾ ਹੈਗਾ ਇਸ਼ੇ ਦੇ ਬੇਟੀ ਉੱਥੋਂ ਲੈ ਕੇ ਆਉਂਦੇ ਹੋ? ਹਾਂਜੀ ਬਿਲਕੁਲ। ਅੱਛਾ, ਤੇ ਸੁਣਾਓ ਕੰਮ ਸ਼ਮ ਠੀਕ ਚੱਲ ਰਿਹਾ? ਸ਼ੁਕਰ ਅਲਹਮਦੁਲਿਲਾ ਜੀ, ਜਿਹੜਾ ਵਕਤ ਗੁਜ਼ਰ ਜੇ ਸ਼ੁਕਰ ਅਦਾ ਕਰਨਾ। ਲੇਕਿਨ ਇਹਨਾਂ ਨੇ ਕੱਖ ਨਹੀਂ ਛੱਡਿਆ ਸਾਡਾ। ਗੌਰਮੈਂਟ ਵਾਲਿਆਂ ਨੇ ਹਰ ਲਿਹਾਜ਼ ਨਾਲ ਵੇਖ ਲਓ ਤੁਸੀਂ, ਮਹਿੰਗਾਈ ਦੇ ਲਿਹਾਜ਼ ਨਾਲ ਵੇਖ ਲਓ ਤੁਸੀਂ, ਉਹ ਕਿਸੇ ਵੀ ਤੁਸੀਂ ਸ਼ੋਪੇ ਚਲੇ ਜਾਓ ਇਹਨਾਂ ਨੇ ਐਂਡ ਕੱਢ ਦਿੱਤਾ। ਅੱਲਾਹ ਤਾਲਾ ਇਹਨਾਂ ਨੂੰ ਹਦਾਇਤ ਦੇਵੇ ਬਸ ਕਿ ਮਾੜੇ ਬੰਦੇ ਦੇ ਵਿੱਚ ਜਜ਼ਬਾਤ ਸਮਝੋ। ਹਾਲਾਤ ਹੋ ਗਏ ਨੇ, ਲੋਕ ਵਿਚਾਰੇ ਕੱਪੜੇ ਪਾਉਣ ਤੋਂ ਵੀ ਤੰਗ ਨੇ ਤੇ ਕੋਈ ਖੁਸ਼ਬੂਆਂ ਖਰੀਦ ਰਹੇ ਨੇ। ਸਰ ਯਾਰ ਰੋਟੀ ਖਾ ਲਓ ਜਾਂ ਸ਼ੌਕ ਪੂਰੇ ਕਰ ਲਓ। ਅੱਜ ਕੱਲ੍ਹ 1000-1500 ਕਮਾਉਂਦੇ ਨੇ, ਰੋਟੀ ਪੂਰੀ ਹੋਈ ਉਹੀ ਬੜੀ ਹੁੰਦੀ ਹੈ। ਸ਼ੁਕਰ ਅਦਾ ਕਰਦੇ ਨੇ ਜਿਹੜੇ ਮਾੜੇ ਨੇ। ਜਿਨ੍ਹਾਂ ਕੋਲ ਜ਼ਿਆਦਾ ਨੋਟ ਹੈਗੇ ਨੇ ਉਹ ਤੇ ਵੀ ਕਰ ਲੈਂਦੇ ਨੇ ਖਰਚ। ਜਿਹੜੇ ਤੁਹਾਡੇ ਸਾਡੇ ਮਾੜੇ ਨੇ ਉਹ ਰੋਟੀ ਖਾ ਕੇ ਖਾਮੋਸ਼ੀ ਨਾਲ ਘਰ ਸੋ ਜਾਂਦੇ ਨੇ। ਤੁਸੀਂ ਸ਼ਾਦੀशुदा ਹੋ? ਅਲਹਮਦੁਲਿਲਾ ਜੀ। ਕਿੰਨੇ ਬੱਚੇ ਨੇ? ਮੇਰੇ 2 ਬੇਟੀਆਂ 1 ਬੇਟਾ ਹੈ। ਅੱਛਾ, ਮਾਸ਼ਾਅੱਲਾ। ਸਕੂਲ ਜਾਂਦਾ ਹੈ ਕੋਈ? ਅਲਹਮਦੁਲਿਲਾ ਬੇਟੀ ਮੇਰੀ ਦੋਨੇ ਸਕੂਲ ਜਾਂਦੀ ਛੋਟੀਆਂ। ਅੱਛਾ, ਪੜ੍ਹਾ ਰਹੇ ਹੋ? ਅੱਲਾਹ ਪੜ੍ਹਾ ਚੱਲ ਰਿਹਾ ਹੈ ਕੰਮ ਸ਼ਾਮ ਤੋਂ, ਕੋਈ ਪੈਸੇ 4 ਬਚ ਜਾਂਦੇ ਨੇ? ਬਸ ਇੱਜ਼ਤ ਆਈ ਜਾਂਦੀ ਹੈ। ਜੇ ਅੱਲਾਹ ਪਾਕ ਇੱਜ਼ਤ ਰੱਖ ਲੈਂਦਾ, ਅੱਲਾਹ ਪਾਕ ਤੇ ਰੱਖ ਹੀ ਲੈਂਦਾ ਨਾ ਇਨਸਾਨ ਦੀ। ਇਨਸਾਨ ਤੇ ਕੋਈ ਉਹ ਤੇ ਨੰਗਾ ਕਰ ਦਿੰਦਾ। ਲੇਕਿਨ ਮਹਿੰਗਾਈ ਨੇ ਕਮਰ ਤੋੜੀ ਹੋਈ। ਨਹੀਂ ਕਿਸੇ ਨੇ ਤੋੜੀ। ਅਸੀਂ ਤੇ ਅੱਲਾਹ ਦਾ ਸ਼ੁਕਰ ਅਦਾ ਕਰਨਾ ਹੈ ਕਿ ਅੱਲਾਹ ਪਾਕ ਨੇ ਸਾਨੂੰ ਜਿੱਥੇ ਰੱਖਿਆ ਸ਼ੁਕਰ ਹੈ। ਲੇਕਿਨ ਸਾਨੂੰ ਅੱਲਾਹ ਦਾ ਯਕੀਨ ਬਚਾ ਰਿਹਾ। ਅਗਰ ਇਹਨਾਂ ਨੂੰ ਦੇਖੀਏ ਤਾਂ ਅਸੀਂ ਤੇ ਮੁੱਦੀ ਹੋਈ ਹੈ, ਘਰੋਂ ਹੀ ਨਾ ਬਾਹਰ ਨਿਕਲੀਏ ਕਿ ਯਾਰ ਅਸੀਂ ਕੀ ਕਰਨਾ ਚਾਹਾਂਗੇ। ਲੇਕਿਨ ਅੱਲਾਹ ਦੇ ਆਸਰੇ ਤੇ ਆਈਦਾ ਤੇ ਰੋਜ਼ੀ ਦੇ ਦਿੰਦਾ। ਹਾਂਜੀ, ਸੁਣਾਓ। ਅੱਜ ਕੱਲ੍ਹ ਸੁਣਿਆ ਰਕਸ਼ੇ ਬੜੇ ਬੰਦ ਹੋ ਰਹੇ ਨੇ, ਚਲਾਨ ਹੋ ਰਹੇ ਨੇ, ਪਰਚੇ ਹੋ ਰਹੇ ਨੇ। ਹਾਂਜੀ ਬਿਲਕੁਲ ਹੋ ਰਹੇ। ਤੁਹਾਨੂੰ ਤਾਂ ਨਹੀਂ ਕਿਸੇ ਨੇ ਰੋਕਿਆ? ਕੋਈ ਚਲਾਨ ਤਾਂ ਨਹੀਂ ਹੋਇਆ? ਨਹੀਂ ਚਲਾਨ ਹੁੰਦੇ ਹੈਗੇ। ਕਿੰਨੇ ਦਾ ਚਲਾਨ ਹੋ ਰਿਹਾ? 500 ਦਾ, 1000 ਦਾ, 2000 ਦਾ।
ਅੱਛਾ ਹਾਂਜੀ। ਇਹ ਤਾਂ ਹੁਣ ਬੜੀ ਸਖਤੀ ਆ ਰਹੀ ਜੇ, ਬੜੇ ਬੜੇ ਚਲਾਨ ਹੋਣ ਲੱਗੇ। ਹਾਂਜੀ ਉਹਦੇ ਵਾਕਈ ਤੁਹਾਡੀ ਗੱਲ ਠੀਕ ਕੀ ਹੋ ਕੋਈ ਅਪੀਲ ਕਰੋਗੇ ਯਾਰ ਕਿ 2000 ਦਾ 5000 ਦਾ ਚਲਾਨ ਹੋ ਗਿਆ ਤੇ ਕੀ ਬਣੇਗਾ? ਮੇਰੇ ਘਰ ਭੁੱਖੇ ਮਰਾਂਗੇ। ਅੱਛਾ ਹੁਣ ਗੁਜ਼ਾਰਾ ਹੋ ਰਿਹਾ ਹੈ? ਹਾਂਜੀ ਹੁਣ ਗੁਜ਼ਾਰਾ ਹੋ ਰਿਹਾ। ਤੇਲ ਵੀ ਮਹਿੰਗਾ ਹੋ ਗਿਆ, ਸਵਾਰੀਆਂ ਮਿਲ ਰਹੀਆਂ ਜੀ? ਸਵਾਰੀਆਂ ਜੋ ਕਿਰਾਇਆ ਹੈਗਾ ਉਹੀ ਦਿੰਦੀਆਂ, ਉਹ ਕਿਰਾਇਆ ਨਹੀਂ ਵਧਾਉਂਦੇ, ਉਹ ਕਹਿੰਦੇ ਅਸੀਂ ਇੰਨੇ ਦੇਣਾ। ਤੇ ਕਿੰਨੀ ਦਿਹਾੜੀ ਬਣਾ ਲੈਂਦੇ ਹੋ? 1500 1700 1500 1700। ਉਮੀਦ ਆਂਦੀ ਜੇ ਕੋਈ ਬਿਹਤਰੀ ਵੀ ਆਏਗੀ ਇਸ ਮੁਲਕ ਵਿੱਚ? ਅਗਰ ਬਿਹਤਰੀ ਆਏਗੀ, ਅਗਰ ਮਹਿੰਗਾਈ ਪੈਟਰੋਲ ਸਸਤਾ ਕਰਨ ਤੇ ਫਿਰ ਹੀ ਕੋਈ ਹੱਲ ਹੋ ਸਕਦਾ ਹੈ। ਇਹ ਤੇ ਪੈਟਰੋਲ ਉੱਪਰ ਜਾਏਗਾ ਤੇ ਤਰੱਕੀ ਕਿਸ ਤਰ੍ਹਾਂ ਕਰਨਗੇ ਗਰੀਬ ਲੋਕ? ਰਿਸ਼ਕੇ ਬੰਦ ਕਰ ਦੇਗੇ ਤੇ ਪੈਟਰੋਲ ਸਸਤਾ ਕਰ ਦੇਣ, ਚੀਨੀ ਤੇ ਕਿਉਂ ਹਾਂਜੀ, ਮਹਿੰਗਾ ਚੀਨੀ ਕਰ ਦੇਣ, ਕਿਉਂ? ਫਿਰ ਕੀ ਬਣੇਗਾ? ਕਰਦੇ ਨਹੀਂ ਨਾ, ਉੱਤੇ ਲੈ ਕੇ ਜਾ ਰਹੇ, ਹਰ ਚੀਜ਼ ਉੱਤੇ ਲੈ ਕੇ ਜਾ ਰਹੇ। ਹਾਂਜੀ ਥੱਲੇ ਆਣਾ ਚਾਹੀਦਾ ਲੇਕਿਨ ਉੱਪਰ ਲੈ ਕੇ ਜਾ ਰਹੇ। ਕੋਈ ਸ਼ਾਇਦ ਸਸਤੀ ਰਹਿ ਗਈ ਹੈ ਤੁਹਾਨੂੰ ਨਹੀਂ, ਲੱਗਦਾ? ਕੋਈ ਚੀਜ਼ ਨਹੀਂ ਹੈਗੀ। ਬੰਦਾ ਹੀ ਮੰਦਾ ਲੱਗਦਾ ਹਾਂਜੀ, ਸਸਤਾ ਰਹਿ ਹਾਂਜੀ ਕੋਈ ਚੀਜ਼ ਨਹੀਂ ਸਸਤੀ ਹੈਗੀ ਹੈ। ਕੀ ਖਰੀਦਦਾਰੀ ਕਰਨ ਆਏ ਹੋ? ਵੇਖਣ ਦੇ ਆ ਜੀ, ਮੈਂ ਕਿਹਾ ਟੋਜ਼ਰ ਲੈ ਲਈਏ। ਅੱਛਾ ਕੀ ਲੈਣਾ ਬਾਈ। ਕੀ ਚਾਹ ਰਹੇ ਹੋ? ਹੁਣ ਮਹਿੰਗਾਈ ਬੜੀ ਹੈ ਤੇ ਨਾ, ਉਹ ਕਹਿੰਦੇ 700 ਰੁਪਏ ਦਾ ਟੋਜ਼ਰ, ਹੁਣ ਅੱਛਾ। ਕੀ ਕਰੇ ਬੰਦਾ ਉੱਥੇ? ਰੋਜ਼ਾ 700 ਰੁਪਏ ਦਾ ਮਹਿੰਗਾ ਹੈ। ਕਿੰਨੇ ਦਾ ਹੋਣਾ ਚਾਹੀਦਾ? ਘੱਟ ਤੋਂ ਘੱਟ ਤੇ 200 250 ਦਾ ਹੋਵੇ, ਚਲੋ ਬਈ ਬੰਦਾ ਲੈ ਲੈਂਦਾ। ਹੁਣ ਮਹਿੰਗਾਈ ਹੈ ਨਹੀਂ ਲਿੱਤਾ ਕੋਈ ਜਾਂਦਾ। ਸ਼ਾਇਦ ਲੱਗਦਾ ਤੁਹਾਨੂੰ ਸਸਤੀ ਰਹਿ ਗਈ ਅੱਜ ਕੱਲ੍ਹ ਦੇ ਦੌਰ 'ਚ? ਹੋਰ ਵੱਧਦੀ ਰਹੇਗੀ, ਅੱਛਾ ਜਿਹੋ ਜਿਹੇ ਹਾਲਾਤ ਜਾ ਰਹੇ ਹੋਰ ਵੱਧਦੀ ਜਾਣੀ। ਕੀ ਸਮਝਦੇ ਜੇ ਇਸ ਮੁਲਕ 'ਚ ਕੀ ਐਸਾ ਹੋਣਾ ਚਾਹੀਦਾ ਕਿ ਹਾਲਾਤ ਬਦਲ ਜਾਣ? ਬਸ ਹੁਣ ਠੀਕ ਹੈ, ਗਰੀਬ ਬੰਦਾ ਵੀ ਚੱਲਦਾ ਰਹੇ ਤੇ ਅਮੀਰ ਵੀ ਚੱਲਦਾ ਰਹੇ। ਹੁਣ ਮਹਿੰਗਾਈ ਨਹੀਂ ਹੈ, ਘਰ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ, ਹਰ ਬੰਦਾ ਪਰੇਸ਼ਾਨ ਹੈ। ਕਦੀ ਬੱਤੀ ਦੇ ਬਿੱਲ ਆ ਜਾਂਦੇ, ਕਦੀ ਕਿਹਦਾ ਆ ਜਾਂਦਾ, ਕਦੀ ਗੈਸ ਦੇ ਬਿੱਲ ਆ ਜਾਂਦੇ ਨੇ। ਅੱਛਾ ਤੁਸੀਂ ਕਦੀ ਸੋਚਿਆ ਹੈ ਕਿ ਬਿਜਲੀ ਵੀ ਮਹਿੰਗੀ ਹੈ, ਖਾਣ ਪੀਣ ਦੀਆਂ ਚੀਜ਼ਾਂ ਵੀ ਮਹਿੰਗੀਆਂ ਨੇ, ਤੇ ਇੱਕ ਆਮ ਬੰਦਾ ਕੀ ਕਰ ਹੁਣ ਸਕਦਾ? ਬੰਦਾ ਜਿਹਦੀ 20,000 ਰੁਪਏ ਤਨਖਾਹ ਹੈ ਉਹ ਘਰ ਕੀ ਚਲਾਵੇ? ਇਹ ਤੁਹਾਡੀ ਗੱਲ ਠੀਕ ਹੈ, ਮੈਂ ਕਹਿ ਰਿਹਾ ਕਿ ਤੁਸੀਂ ਕਦੀ ਸੋਚਿਆ ਹੈ ਕਿ ਕੀ ਐਸਾ ਹੋਵੇ ਕਿ ਨਿਜ਼ਾਮ ਹੀ ਬਦਲ ਜਾਏ, ਹਾਲਾਤ ਠੀਕ ਹੋ ਜਾਣ? ਕੋਈ ਤੁਹਾਡੇ ਜ਼ਿਹਨ 'ਚ ਵੀ ਸਕੈਚ ਆਉਂਦਾ ਹੈ ਜਾਂ ਬਸ ਕਿ ਹੁਕੂਮਤ ਕੀ ਐਸਾ ਕੰਮ ਇਹ ਕਰੇ? ਬਸ ਅੱਲਾ ਹੀ ਚਲਾ ਰਹੇ ਆ। ਅੱਛਾ ਆਵਾਮ ਵੀ ਤਾਂ ਕੁਝ ਸੋਚਦੀ ਹੋਣੀ ਹੈ ਨਾ ਕਿ ਇਹੀ ਕਰੀਏ ਤੇ ਇਹੀ ਹੋ ਆਵਾਮ ਜਾਂਦਾ। ਤੇ ਬਸ ਜੋ ਜਾਂ ਦੇ ਹੱਕ ਜੋ ਵਾਸਤੇ ਕਮਾਉਂਦੇ ਨਿਕਲੇ। ਨੇ ਉਹ ਬੱਚਿਆਂ 'ਚ ਲੱਗ ਜਾਂਦਾ, ਅੱਛਾ ਫਿਰ ਜਾਂਦਾ ਹੈ, ਫਿਰ ਬੰਦਾ ਦੀ ਸ਼ਾਮ ਫੁਰਸਤ ਹੀ ਨਹੀਂ ਹੁੰਦੀ ਘਰ ਦੇ ਸ਼ਾਮ- ਕੰਮਾਂ ਤੋਂ ਕਿ ਬੰਦਾ ਮੁਲਕ ਦਾ ਵੀ ਸੋਚੇ ਜਾਂ ਹਾਲਾਤ ਬਦਲਣ ਦਾ ਵੀ ਸੋਚੇ। ਮੁਲਕ ਤੇ ਹੁਣ ਅਗਲੇ ਹਰ ਸ਼ਹਿਰ ਉਡਾਈ ਜਾ ਰਹੇ ਨੇ, ਗਰੀਬ ਬੰਦੇ ਨੂੰ ਕੰਮ ਹੀ ਨਹੀਂ ਕਰਨ ਦੇ ਰਹੇ। ਗਰੀਬ ਬੰਦਾ ਤੇ ਮਰਦਾ ਪਿਆ ਨਾ, ਉਹ ਕੀ ਕਰੇ ਫਿਰ? ਆਜੋ 350 ਨਵੀਆਂ ਸ਼ਰਟਾਂ 350 ਨਵਾਂ ਟੋਦਾ 450। ਇਹ ਨਵੀਆਂ ਚੀਜ਼ਾਂ ਲਾਈਆਂ ਹੋਈਆਂ ਨੇ ਸਰ? ਜੀ ਸਰ। ਤੇ ਲੋਕ ਫਿਰ ਵੀ ਕਹਿ ਰਹੇ ਨੇ ਜੀ ਇਹ ਬਾਜ਼ਾਰ ਵੀ ਮਹਿੰਗਾ ਹੈ, ਕੀ ਵਜ੍ਹਾ ਹੈ? ਸਰ ਜੀ ਹੁਣ ਜਿੰਨੀ ਕੁ ਮਹਿੰਗਾਈ ਹੋ ਗਈ, ਹਰ ਬੰਦੇ ਨੇ ਕਹਿਣਾ ਕਿ ਬਾਜ਼ਾਰ ਮਹਿੰਗਾ, ਲੇਕਿਨ ਉਹਨਾਂ ਦੇ ਵਿੱਚ ਦੇਖੋ ਇਹ ਹਾਂ ਬਾਜ਼ੂ ਹੈ ਨਾ, ਇਹਦੇ 'ਚ ਸਾਨੂੰ 30 ਰੁਪਏ ਇੱਕ ਪੀਸ ਦਾ ਮਗਰ ਬਚਦੇ ਨੇ, ਸਾਨੂੰ ਮਾਲਕ ਦਿੰਦਾ ਹੈ। ਅੱਛਾ ਇਹ 450 ਰੁਪਏ ਦਾ ਟੋਜ਼ਰ ਇਹਨਾਂ ਦੇ 'ਚ ਸਾਨੂੰ 30 ਰੁਪਏ ਦੇ 'ਚ ਲੱਭਦੇ ਨੇ। ਇਹ ਫੁੱਲ ਬਾਜ਼ੂ ਸ਼ਰਟ ਹੈ, ਐਸੀ 400 ਦੀ ਵੇਚਣੀ, ਸਾਨੂੰ 30 ਰੁਪਏ ਮਿਲਣੇ ਨੇ। ਉਹਨਾਂ ਦੇ 'ਚ ਮਾਲਕ ਨੂੰ ਕੀ ਬਚਦਾ ਕੀ ਨਹੀਂ ਬਚਦਾ ਉਹਦਾ ਸਾਨੂੰ ਨਹੀਂ ਪਤਾ। ਅੱਛਾ ਅਸੀਂ ਸੁਣ ਰਹੇ ਹਾਂ ਕਿ ਤੁਸੀਂ ਇਹ ਬੈਠੇ ਤਾਂ ਰੋਡ ਤੇ ਹੋ। ਜੀ ਜੀ। ਤੇ ਲੋਕ ਕਹਿ ਰਹੇ ਨੇ ਕਿ ਪੈਸੇ ਲੈ ਕੇ ਬਹਿਣ ਦਿੰਦੇ ਨੇ, ਵਰਨਾ ਬਹਿਣ ਹੀ ਨਹੀਂ ਦਿੰਦੇ। ਨਹੀਂ ਸਰ, ਇਹ ਸਾਰੀ ਗੱਲ ਝੂਠੀ ਹੈ। ਅੱਛਾ ਇਹ ਦੇਖੋ ਸਾਹਮਣੇ ਤੁਹਾਨੂੰ ਰੇਹੜੀਆਂ ਨਜ਼ਰ ਆ ਰਹੀਆਂ ਨੇ, ਹਾਂ ਇਹ ਮਰੀਮ ਨਵਾਜ਼ ਸਾਹਿਬ ਦੀ ਮਿਹਰਬਾਨੀ ਹੈ। ਅੱਛਾ ਉਹਨਾਂ ਨੇ ਲਗਵਾਈਆਂ ਹੋਈਆਂ ਨੇ ਜੀ। ਤੇ ਤੁਹਾਨੂੰ ਆ ਕੇ ਉਠਾਉਂਦੇ ਤਾਂ ਨਹੀਂ ਸਾਹਮਣੇ? ਨਹੀਂ ਸਾਨੂੰ ਸਿਰਫ ਨਵੀਂ ਪੁਲਿਸ ਜਿਹੜੀ ਨਾ ਉਹ ਸਾਨੂੰ ਤੰਗ ਕਰਦੀ ਹੈ। ਨਵੀਂ ਪੁਲਿਸ ਹੈ ਜਿਹੜੀ, ਉਹ ਪਿਛਲੀ ਪੁਲਿਸ ਨਾਲ ਚੰਗੀ ਕਿਉਂ ਵੀ ਹੋ ਉਹ ਜੀ? ਬਹੁਤ ਬੈਸਟ ਹੈ ਅੱਛਾ ਜੀ ਜੀ। ਉਹ ਪਹਿਲੀ ਵਾਰਨਿੰਗ ਦਿੰਦੀ ਹੈ ਕਿ ਫੜੇ ਗਏ ਆ, ਉਹਨਾਂ ਨੇ ਪੁੱਛਣਾ ਆਈਡੀ ਕਾਰਡ ਵੇਖਣਾ, ਪਰਚਾ ਤਾਂ ਨਹੀਂਗਾ। ਜੇ ਪਰਚਾ ਨਹੀਂਗਾ ਤਾਂ ਉਹ ਵਾਰਨਿੰਗ ਦੇਗੀ ਕਿ ਭਈ ਅੱਜ ਤੋਂ ਬਾਅਦ ਤੁਸੀਂ ਰੋਡ ਦੇ ਉੱਤੇ ਨਹੀਂ ਆਣਾ। ਲੇਕਿਨ ਅਸੀਂ ਵੀ ਢੀਠ ਆਦਮੀ, ਅਸੀਂ ਰੋਡ ਦੇ ਉੱਤੇ ਨਹੀਂ ਖਲੋਵਾਂਗੇ ਤੇ ਬੱਚਿਆਂ ਦਾ ਰਿਜ਼ਕ ਕਮਾ ਕੇ ਕਿਵੇਂ ਜਾਵਾਂਗੇ? ਕਿ ਸਮਝਿਓ, ਕਿਰਾਏਦਾਰ ਆਦਮੀ ਹੈ, ਛੋਟੇ ਛੋਟੇ ਬੱਚੇ ਨੇ, ਮਰੀਦ ਕਿਉਂ ਆਣਾ? ਮੋਟਰਸਾਈਕਲ ਤੇ 300 ਦਾ ਤੇਲ ਆਉਣ ਜਾਂਦਾ 300 ਦਾ ਤੇਲ ਲੱਗਣਾ। ਨਹੀਂ ਤੁਸੀਂ ਸੋਚ ਰਹੇ ਹੋਵੋਗੇ ਕਿ ਚਲੋ ਤੁਹਾਡਾ ਇੰਟਰਵਿਊ ਚੱਲ ਰਿਹਾ ਹੈ, ਨਹੀਂ ਲੇਕਿਨ ਇੱਕ ਆਮ ਜਿਹਾ ਸਵਾਲ ਹੈ ਕਿ ਨਵੀਂ ਪੁਲਿਸ 'ਚ ਕਹਿੰਦੇ ਜੇ ਕੋਈ ਪਿਛਲੀ ਪੁਲਿਸ ਨਾਲ ਕੋਈ ਬਿਹਤਰੀ ਹੋਵੇ। ਹਾਂਜੀ ਬਹੁਤ ਬਿਹਤਰ ਹੈ। ਕੀ ਚਾਹੁੰਦੇ ਹੋ ਕਿ ਜੀ ਹੋਣੀ ਚਾਹੀਦੀ ਨਹੀਂ, ਜੋ ਹਾਲ ਉਹ ਕਰਦੀ ਵੀ ਠੀਕ ਕਰਦੀ ਪਈ ਹੈ। ਅੱਛਾ। ਅਸੀਂ ਲੋਕ ਵੀ ਨਜਾਇਜ਼ ਖਲੋਤੇ ਆ, ਇਹ ਸਾਡੇ ਪਿਓ ਦੀ ਪ੍ਰਾਪਰਟੀ ਨਹੀਂ ਹੈਗੀ, ਖਲੋਤੇ ਆ, ਉਹਨਾਂ ਦੀ ਮਿਹਰਬਾਨੀ ਆਉਂਦੀ ਹੈ, ਦੌੜ ਲਾਈਏ ਦੀ, ਜੇ ਫੜੇਗੇ ਤੇ ਫੜੇਗੇ, ਅੱਛਾ ਫਿਰ ਪਰਚਾ, ਜੇ ਨਾ ਫੜੇਗੇ ਤੇ ਨਾ। ਸੀ ਕੋਈ ਆਮ ਆਦਮੀ ਵੀ ਕਦੀ ਬਹਿ ਕੇ ਸੋਚਦਾ ਹੈ ਕਿ ਮੁਲਕ 'ਚ ਐਸਾ ਕੀ ਹੋਣਾ ਚਾਹੀਦਾ ਹੈ ਕਿ ਹਾਲਾਤ ਬਦਲ ਜਾਣ? ਮੁਲਕ 'ਚ ਦੇਖੋ ਜੀ ਇਹੀ ਹੋਣਾ ਚਾਹੀਦਾ, ਜਿਹੜੇ ਠੇਲੇ ਵਾਲੇ ਨੇ ਨਾ ਉਹਨਾਂ ਨੂੰ ਇੱਕ ਜਗ੍ਹਾ ਦਿੱਤੀ ਜਾ ਕੇ ਵੀ ਇਸ ਤੋਂ ਅੱਗੇ ਨਹੀਂ ਤੁਸੀਂ ਆਣਾ।
ਨਹੀਂ ਇਹ ਤਾਂ ਠੇਲੀਆਂ ਦੀ ਗੱਲ ਹੋ ਗਈ, ਮੈਂ ਓਵਰਆਲ ਕਹਿ ਰਿਹਾ ਮੁਲਕ 'ਚ ਮਹਿੰਗਾਈ ਠੀਕ ਹੋਵੇ ਕੀ ਐਸਾ ਮਹਿੰਗਾਈ ਨੂੰ ਦੇਖੋ ਅਸੀਂ ਰੋਂਦੇ ਵੀ ਰਹਾਂਗੇ ਤੇ ਮੜੀਆਂ ਸਾਹਿਬਾਂ ਨੇ ਕਦੇ ਕੋਈ ਸਾਡੀ ਸੁਣ ਲੈਣੀ ਹੈ। ਬੜਾ ਨੇਕੀ ਦਾ ਕੰਮ ਕੀਤਾ ਹੋਏਗਾ। ਬੜੀ ਮੁਸ਼ਕਲ ਹੈ ਕਿ 100 ਰੇੜੀ ਲੱਗੀ ਹੋਏਗੀ। ਅੱਛਾ ਬਹੁਤ ਮੁਸ਼ਕਲ ਕੀ ਸਮਝੋ ਤੇ 6000 ਬੱਚੀ ਪੜ੍ਹਦੀ ਹੈ। ਉਹਨਾਂ ਨੇ ਤੇ ਆਪਣੇ ਵੋਟ ਲੈਣ ਦੀ ਖਾਤਰ ਨਾ ਇਹਨਾਂ ਨੂੰ ਇਹ ਪੱਕਾ ਔਰ ਸ਼ੈਲਟਰ ਦਿੱਤਾ। ਉਹਨਾਂ ਨੂੰ ਇਹ ਨਹੀਂ ਪਤਾ ਕਿ 6000 ਬੱਚੀਆਂ ਨੇ, ਉਹਨਾਂ ਦੇ ਘਰ ਵਾਲੇ ਕੀ ਸੋਚਦੇ ਹੋਣਗੇ। ਮੇਰੀਆਂ ਬੇਟੀਆਂ ਵੀ ਇੱਥੇ ਪੜ੍ਹੀਆਂ, ਮੇਰੀਆਂ ਭੈਣਾਂ ਵੀ ਚਾਹੁੰਦੇ ਜੇ ਰਸ਼ ਤੋਂ ਖਤਮ ਹੋ ਜਾਣਾ ਚਾਹੀਦਾ। ਰਸ਼ ਕਰਨੇ ਸਕੂਲ ਟਾਈਮ ਤੱਕ ਨਹੀਂ ਹੋਣਾ ਚਾਹੀਦਾ। ਅੱਛਾ ਸਕੂਲ ਟਾਈਮ ਤੋਂ ਬਾਅਦ ਭਾਵੇਂ ਜਲੂਸ ਨਿਕਲੇ, ਜੋ ਮਰਜ਼ੀ ਹੋਵੇ, ਇਹਨਾਂ ਦਾ ਵੀ ਹੱਕ ਹੈ ਰੋਜ਼ੀ ਕਮਾਣ ਖਾਣ, ਲੇਕਿਨ ਸਕੂਲ ਟਾਈਮ ਤੇ ਬੰਦ ਹੋਣਾ ਚਾਹੀਦਾ। ਪੁਲਿਸ ਦੀ ਗੱਲ ਕਰ ਰਹੇ ਸਨ, ਨਵੀਂ ਤੇ ਪੁਰਾਣੀ ਪੁਲਿਸ ਦੀ ਕੋਈ ਫਰਕ ਨਜ਼ਰ ਆਉਂਦਾ ਜੇ? ਇਸ ਮੁਲਕ 'ਚ ਕੁਝ ਵੀ ਫਰਕ ਨਹੀਂ ਹੈਗਾ। ਹਾਂ, ਪੁਰਾਣੀ ਨਾਲੋਂ ਨਵੀਂ ਚੰਗੀ, ਨਵੀਂ ਨਾਲੋਂ ਪੁਰਾਣੀ ਚੰਗੀ, ਇਹ ਸਿਲਸਿਲਾ ਜਾਰੀ ਹੈ। ਉਹਨਾਂ ਨੂੰ ਵੀ ਪੇਟ ਲੱਗਾ ਹੈ, ਉਹਨਾਂ ਦੇ ਵੀ ਘਰ ਦੇ ਕਹਿੰਦੇ ਨੇ ਸ਼ਾਮ ਨੂੰ ਲੈ ਕੇ ਆਣਾ ਪੈਸੇ, ਉਹ ਜਿਹੜੀ ਛੋਟੀ ਪਕਾਣੀ ਹੈ, ਕਲੇਜੀ ਪਿਪਰਾ ਪਕਾਣਾ ਹੈ। ਛੋਟਾ ਗੋਸ਼ਤ ਹੁਣ ਬੀਦ ਵਾਲੇ ਦੀ ਨਹੀਂ ਮਿਲਦਾ, ਇਹ ਫੋਰਸ ਖਾਂਦੀ ਛੋਟੇ ਗੋਸ਼ਤ। ਅੱਛਾ ਨਵੀਂ ਹੋਵੇ ਜਾਂ ਪੁਰਾਣੀ ਹੋਵੇ। ਅੱਛਾ ਕਿ ਆਮ ਆਦਮੀ ਨੇ ਪੁੱਛ ਲਓ, ਇਹਨਾਂ ਦਾ ਬੜਾ ਕਾਰੋਬਾਰ ਹੈ ਕਿ ਕਿੰਨੇ ਦਿਨ ਹੋ ਗਏ ਜੇ ਤੁਸੀਂ ਛੋਟਾ ਗੋਸ਼ਤ ਖਾਦੇ ਆ। ਤੁਸੀਂ ਕਹਿਣਾ ਚਾਹੁੰਦੇ ਹੋ ਕਿ ਪੁਲਿਸ ਆਪਣੀ ਗੋਸ਼ਤ ਦੀ ਸ਼ੌਕੀਨ? ਉਹ ਨਹੀਂ, ਸਾਰੇ ਹੀ ਆ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਸਾਰੇ ਹੀ ਮਜ਼ੇ ਦੇ ਸ਼ੌਕੀਨ ਨੇ। ਕੀ ਸਮਝੇ ਹੋ, ਸਾਰੇ ਮੌਜਾਂ ਲੈਂਦੇ ਪਏ ਨੇ, ਰਿਟਾਇਰ ਹੋ ਜਾਂਦੇ ਨੇ, ਲੰਮੀਆਂ ਪੈਨਸ਼ਨਾਂ ਮਿਲਦੀਆਂ। ਮੁਲਕ ਤੇ ਬੋਝ ਹੈ, ਇੰਨੀ ਪੈਨਸ਼ਨ ਜਾ ਰਹੀ ਹੈ ਜਿਹਦੀ ਇੰਤਹਾ ਹੀ ਕੋਈ ਨਹੀਂ। ਹਰ ਬੰਦਾ ਕਹਿੰਦਾ ਗਵਰਨਮੈਂਟ ਸਾਨੂੰ ਨੌਕਰੀ ਦੇਵੇ, ਹਰ ਬੰਦਾ ਹੀ ਕਹਿੰਦਾ ਨਾ ਮੇਰਾ ਬੱਚਾ ਸਰਕਾਰੀ ਮੁਲਾਜ਼ਮ। ਕਿਉਂ ਕਹਿੰਦਾ ਸਰਕਾਰੀ ਮੁਲਾਜ਼ਮ ਹੋ ਜਾਏ? ਚੰਗਾ ਗੋਸ਼ਤ ਮਿਲ ਸਕੇ, ਉਹਨੂੰ ਚੰਗਾ ਰੋਟੀ ਟਾਈਮ ਸਿਰ ਆਏਗੀ, ਤਨਖਾਹ ਟਾਈਮ ਸਿਰ ਮਿਲੇਗੀ। ਇਹ ਤਾਂ ਹੁਕਮ ਅਸੀਂ ਮੈਂ ਮਿਸਤਰੀਆਂ ਦਾ ਕੰਮ ਕਰਨਾ, ਕਦੀ ਕਮਰਾ ਹਾਂਜੀ ਬੜੇ ਮੁਸ਼ਕਲ ਨਾਲ ਗੁਜ਼ਾਰਾ ਹੋ ਰਿਹਾ, ਕਦੀ ਦਿਹਾੜੀ ਲੱਗ ਜਾਂਦੀ, ਕਦੀ ਨਹੀਂ ਲੱਗਦੀ। ਹੁਣ ਅੱਜ ਦੇਖੋ ਨਾ ਟੁੱਟ ਗਈ ਦਿਹਾੜੀ ਮੇਰੀ, ਮੈਂ ਨਹੀਂ ਕੰਮ ਤੇ ਜਾ ਸਕਿਆ। ਅੱਛਾ ਤੇ ਉਹਦੀ ਵਜ੍ਹਾ ਤੋਂ ਘਰ ਦਾ ਮਸਲੇ ਮਸਾਇਲ ਫਿਰ ਬਣਦੇ ਨੇ ਨਾ, ਕਿਉਂਕਿ ਅਖਰਾਜਾਤ ਬਹੁਤ ਜ਼ਿਆਦਾ ਨੇ, ਜਿਹਦੀ ਵਜ੍ਹਾ ਤੋਂ ਮਹਿੰਗਾਈ ਦਾ ਤਨਾਸਾ ਬਹੁਤ ਜ਼ਿਆਦਾ ਔਰ ਆਮਦਨੀ ਦਾ ਤਨਾਸਾ बहुत कम है, जिसकी वजह से हर बंदा बहुत ज़्यादा परेशान है। अच्छा तो इसीलिए गवर्नमेंट को चाहिए कि महंगाई को लगाम डाले और अपनी याशों पे ना चले जाएं। पर ये है कि हर आदमी का ख्याल रखें। हुकूमत किस तरह की याशियाँ कर रही है? ये हुकूमत वो अपने प्रोटोकॉल में, हम लोग हमारे लोग ख्याल नहीं कर रहे, वो अपने प्रोटोकॉल में चल रहे हैं। अच्छा ठीक है, उन्हें चाहिए कि प्रोटोकॉल इंजॉय कर रही है, प्रोटोकॉल इंजॉय करे। वो कहते हैं आप अपने मसले मसाइल में बेड़े, हम अपने मसले में बेड़े। अच्छा इस मसले में पड़े हुए हैं। अवाम के मसले ना उनको कोई मसला, उनको कोई सरोकार नहीं है अवाम के साथ। आवाम की सोचती है कुछ तो ऐसा होवे कि हालात बेहतर हो। आवाम सर बहुत फिलहाल तो परेशान है। मौजूद नवे तो नवे रूल बन रहे हैं। बच्चों को स्कूल जाते ने, मैं कफीलदार हाँ, मेरा बच्चा बड़ा है, वो स्कूल जाता है, दो भैन भाई ने उन्होंने छड़ के उन्होंने पाबंदियां ला दी, बच्चे को मोटरसाइकिल नहीं देनी। असं अगर बच्चे सारे नहीं जाएंगे मोटरसाइकिल लगे तो मैं उन्हें मजदूरी करांगा या बच्चे स्कूल छड़ांगे। परेशानियां तो बढ़ नहीं सर। कोई सोचते नहीं हो कि यार कुछ ऐसा होवे कि हालात बदल जावन? सर असी गरीब बंदा सोच की सोच तो इलावा और गरीब बंदे को है की नहीं सोच की, वही तो पूछना चाह रहे हैं। सोच का सर जी बैठे सोचा होगा ना कि यार मुल्क च हो जाए तो कमाल हो जाए। सर जी की सोच सकते हैं ਅਸੀਂ ਤਾਂ ਸੋਚ ਕੇ ਗਰੀਬ ਬੰਦਾ ਮਰਨ ਵਾਲਾ ਹੀ ਹੈ, ਹੋਰ ਉਸ ਤੋਂ ਇਲਾਵਾ ਤਾਂ ਕੋਈ ਹੱਲ ਨਹੀਂ ਹੈ। खरीदारी करन आए हो? जी जी, दरबार कर दो नहीं, दरबार ते तिजारत करन। अच्छा इतने तो कोई माहौल भी सही नहीं है, गरीब तंग ने, ना कोई कारोबार करन देंदे, ना मैं बस छुट्टी आंदे ने, आदत पकड़ते छुट्टी हो। की समझदे हो की ऐसा होए कि हालात बदल जरा अच्छा इंसान हो, तुसी पढ़े लिखे लोग हो, तुसा वो इंसान भी लो जरा पाकिस्तान दे हर मुसलमान दे बच्चे दी खैर कही करे। हुकूमत तो कोई उम्मीद नहीं नजर नहीं कोई उम्मीद नजर नहीं आती। मतलब काम कर रहे हैं, रोड कोई नहीं, कुछ नहीं कर रहे, ये तंग कर रहे ने। फिर हम एक रिपोर्ट जाएगी, फिर कहेंगे बाबे ने पकड़ो तो अंदर जेल छुटो, तो फिर गरीब बंदा किधर जाए? असर वारिस अल्लाह है जरा सब तू कायनात हो रहा है आजकल। जी अल्लाह का शुक्र है, वो दे रहे कार है। हुकूमत तो कोई उम्मीद नहीं? नहीं। हाँ जी, तुसी बाजार को खरीदारी करना आए हो? कुछ शॉपिंग करना है। अच्छा की खरीदन आए हो?
ਜਨਾਬ ਸਰਦੀਆਂ ਦੇ ਦੇਖਣਾ ਐਸੇ ਕੋਈ ਜੈਕਟ ਵਗੈਰਾ ਤੇ ਉਹ ਹੈਗੀਆਂ ਬੜੀਆਂ ਮਹਿੰਗੀਆਂ ਨੇ। ਅੱਛਾ ਤੁਸੀਂ ਮੈਂ ਵੇਖ ਰਿਹਾ ਜੈਕਟ ਪਾਈ ਵੀ ਨਹੀਂ ਹੋਈ। ਹਾਂਜੀ ਉਹਨੇ ਖਰੀਦ ਕੇ ਪਾਉਣ ਦੇ ਇਰਾਦੇ ਚ ਹੀ ਉਹ jacket। ਹਾਂਜੀ ਤੇ ਉਹ ਜਨਾਬ ਕਹਿੰਦੇ ਹੱਥ ਨਾ ਲਾਓ, ਹੱਥ ਲਾਉਣ ਦੇ ਵੀ ਪੈਸੇ ਅਗਲੇ ਮੰਗਦੇ ਪਏ ਨੇ। ਅੱਛਾ ਐਡੀ ਕੁ ਮਹਿੰਗਾਈ ਹੋ ਗਈ ਏ, ਹਰ ਬੰਦਾ ਪਰੇਸ਼ਾਨ ਹੈ। ਮਹਿੰਗਾਈ ਦੀ ਕੀ ਵਜ੍ਹਾ? ਮਹਿੰਗਾਈ ਦੀ ਵਜ੍ਹਾ ਜਨਾਬ ਗਵਰਨਮੈਂਟ। ਅੱਛਾ ਗਵਰਨਮੈਂਟ ਕੀ ਸੋਚਦੀ ਪਈ ਹੈ ਗਰੀਬ ਦਾ? ਕੁਝ ਵੀ ਨਹੀਂ। ਐ ਇਹਨਾਂ ਨੂੰ ਕੱਪੜਿਆਂ ਨੂੰ ਕੋਈ ਪੁੱਛਦਾ ਨਹੀਂ ਸੀਗਾ, ਹੁਣ ਇਹ ਲੰਡਾ ਬ੍ਰਾਂਡ ਹੋਇਆ ਪਿਆ। ਅੱਛਾ ਹਾਂਜੀ 300-400 ਜਿੱਤੇ ਤੁਹਾਨੂੰ ਪੂਰਾ ਇੰਜ ਬ੍ਰਾਂਡ ਚੋਂ ਲੱਭ ਜਾਂਦਾ ਸੀ, ਹੁਣ ਇੱਥੇ ਤੁਹਾਨੂੰ ਜਰਾ ਨਾ ਹਜ਼ਾਰਾਂ 500 ਚ ਗੱਲ ਹੁੰਦੀ ਹੈ। ਮੁਲਕ 'ਚ ਐਸਾ ਕੀ ਹੋਣਾ ਚਾਹੀਦਾ ਹੈ ਕਿ ਹਾਲਾਤ ਬਦਲ ਜਾਣਗੇ? ਕਦੀ ਤੁਸੀਂ ਵੀ ਸੋਚੀ ਇਹ ਗੱਲ? ਸਰ ਇਨਕਲਾਬ ਹੋਣਾ ਚਾਹੀਦਾ। ਅੱਛਾ ਉਹ ਕਿਵੇਂ ਆਏਗਾ? ਇਹ ਇੱਕ ਮੁਸ਼ਤਰਕਾ ਫੈਸਲੇ ਦੇ ਨਾਲ ਆਏਗਾ ਔਰ ਇੱਕ ਮੁਸ਼ਤਰਕਾ ਇਕੱਠਾ ਹੋ ਕੇ ਆਏਗਾ। ਮੁਸ਼ਤਰਕਾ ਫੈਸਲਾ ਕੌਣ ਕਰੇਗਾ? ਆਵਾਮ ਕਰੇ। ਇੱਥੇ ਤਾਂ ਦੋ ਬੰਦੇ ਨਹੀਂ ਜੀ ਇਕੱਠੇ ਹੁੰਦੇ ਕਦੇ। ਸਰ ਬਸ ਫਿਰ ਗੱਲ ਤੇ ਹੋਈ ਨਾ ਕਿ ਡੰਡਾ ਵਹਾਂਦੀ ਗਵਰਨਮੈਂਟ ਦੇ ਨਾਲ ਜਾਂਦੀ ਆਵਾਮ, ਕੁਛ ਵੀ ਨਹੀਂ ਹੈਗੀ। ਫਿਰ ਇਹਦਾ ਮਤਲਬ ਆਵਾਮ ਆਪਣੇ ਵਾਸਤੇ ਕੁਛ ਨਹੀਂ ਕਰ ਸਕਦੀ ਤੇ ਉਹਨੇ ਆਪਣੀ ਆਉਣ ਵਾਲੀ ਨਸਲਾਂ ਲਈ ਕੀ ਕਰਨਾ? ਆਵਾਮ ਨੇ ਬੇਬਸ ਆਵਾਮ ਹੈ, ਕੁਛ ਵੀ ਨਹੀਂ ਕਰਦੀ ਪਈ ਆਪਣੇ ਵਾਸਤੇ। ਗਵਰਨਮੈਂਟ ਨੂੰ ਤੇ ਅੱਗੇ ਮੌਕਾ ਚਾਹੀਦਾ। ਜਿਵੇਂ ਹਾਲਾਤ ਹੋ ਰਹੇ ਨੇ, ਮਹਿੰਗਾਈ ਵਧਦੀ ਗਈ ਹਾਂਜੀ ਕੀ ਹੈ ਇਹਦਾ? ਐਂਡ ਸਾਰਾ ਅਮੀਰ ਅਮੀਰ ਹੋਈ ਜਾ ਰਿਹਾ, ਗਰੀਬ ਗਰੀਬ ਹੋਈ ਜਾ ਰਿਹਾ। ਅੱਛਾ ਗਰੀਬ ਨੇ ਮਰ ਜਾਣਾ ਐਵੇਂ ਬਸ, ਰਾਹ ਜਾਂਦੀ ਪਿਸ ਜਾਂਦਾ ਮੜੇ ਦਾ ਪਿਆ। ਜਿਸ ਤਰ੍ਹਾਂ ਵੇਖੋ ਨਾ ਰੋਡ ਤੇ ਕਿੰਨਾ ਗਰੀਬ ਵਿਚਾਰਾ ਇੱਥੇ ਸੌਂਦਾ ਹੈ, ਸਰਦੀ ਗਰਮੀ ਇੱਥੇ ਸੌਂਦਾ ਹੈ। ਕੀ ਉਹਨਾਂ ਨੂੰ ਪਤਾ ਹੈਗਾ? ਉਹਨਾਂ ਨੂੰ ਦੁਨੀਆ ਦਾ ਕੀ ਪਤਾ? ਦੱਸੋ ਪਹਿਲੇ। ਤੁਸੀਂ ਕੋਈ ਹੁਕੂਮਤ ਨੂੰ ਪੈਗਾਮ ਦੇਣਾ ਚਾਹੋ, ਕੋਈ ਐਸਾ ਕੰਮ ਇੱਕ ਜਿਹੜਾ ਤੁਹਾਡੇ ਦਿਨ ਜ਼ਿਆਦਾ ਕਿ ਕਰ ਦਿਓ, ਅੱਧੇ ਮਾਮਲਾ ਅੱਧਾ ਜਿਹੜਾ ਮਸਲੇ ਮਸਾਇਲ ਨੇ ਨਾ ਉਹ ਠੀਕ ਹੋ ਜਾਣਗੇ। ਸਰ ਬਿੱਲਾਂ ਲੋ ਕੋਈ ਰਿਆਇਤ ਕਰੇ ਗਵਰਨਮੈਂਟ, ਅੱਧੇ ਮਾਮਲਾ ਸਿੱਧੇ ਹੋ ਜਾਏਗੀ। ਕਿੰਨਾ ਬਿੱਲ ਆਇਆ ਜੀ ਇਸ ਵਾਰ? ਸਰ ਮੇਰੇ ਘਰ ਦਾ 68,000 ਰੁਪਏ ਬਿੱਲ ਹੈ। ਇਹ ਹੁਣ ਹਾਂਜੀ ਸਰ ਗਰਮੀਆਂ 'ਚ? ਗਰਮੀਆਂ 'ਚ ਡਬਲ ਹੋ ਜਾਂਦਾ। ਰੈਂਟ ਤੇ ਰਹਿੰਦੇ ਅਸੀਂ, ਕੀ ਉੱਥੇ ਬੋਲਦਾ। ਅੱਛਾ ਕਮਰਸ਼ੀਅਲ ਏਰੀਆ ਦੇ ਤੌਰ ਤੇ ਜੀ ਉਹ ਭੇਜ ਦਿੰਦੇ ਨੇ, ਦੱਸੋ ਕੀ ਕਰੀਏ? ਤੇ ਤੁਸੀਂ ਮੀਟਰ ਚੇਂਜ ਕਰਾ ਦੇ ਕਮਰਸ਼ੀਅਲ ਮੀਟਰ? ਸਾਰੇ ਕੀ ਕਰਾਈਏ, ਇੱਥੇ ਕੋਈ ਸੁਣਦਾ ਹੀ ਨਹੀਂ ਹੈ। ਵਾਪਸ ਦਫ਼ਤਰ ਜਾਈਏ ਉਹ ਅੱਗੇ ਤੋਂ ਅੱਗੇ ਤੋੜ ਦਿੰਦੇ ਨੇ, ਉਹਦੇ ਕੋ ਜਾਓ ਉਹਦੇ ਕੋ ਜਾਓ। ਬੇਬਸ ਆਵਾਮ ਹੈ ਅਸੀਂ, ਬੇਬਸ ਹੋ ਕੇ ਫਿਰ ਭਰਨਾ ਪੈਂਦਾ ਸਾਨੂੰ ਬਿੱਲ। ਸਾਡੀ ਕੋਈ ਸੁਣਦਾ ਹੀ ਨਹੀਂ ਉਧਰ। ਕੋਈ ਬਿਹਤਰੀ ਨਜ਼ਰ ਆ ਜੀ? ਸਰ ਕੋਈ ਬਿਹਤਰੀ ਨਹੀਂ ਹੈਗੀ, ਬਿਲਕੁਲ ਕੋਈ ਬਿਹਤਰੀ ਨਹੀਂ। ਸਾਨੂੰ ਗਵਰਨਮੈਂਟ ਕੋ ਕਿਸੇ ਚੀਜ਼ ਦੀ ਕੋਈ ਤਵੱਕੋ ਨਹੀਂ ਹੈਗੀ ਕਿ ਗਵਰਨਮੈਂਟ ਹਾਲਾਤ ਚੰਗੇ ਕਰੇਗੀ, ਮਹਿੰਗਾਈ ਘੱਟ ਕਰੇਗੀ, ਕੋਈ ਕੁਝ ਨਹੀਂ ਕਰੇਗੀ। ਮਜ਼ੀਦ ਅੱਗੇ ਮਹਿੰਗਾਈ ਵੱਧਦੀ ਪਈ ਹੈ। ਮਹਿੰਗਾਈ ਬਹੁਤ ਜ਼ਿਆਦਾ ਹੋ ਗਈ। ਬਹੁਤ ਜ਼ਿਆਦਾ ਜੀ। ਸਾਡੀ ਉਹ 12,500 ਰੁਪਏ ਉਹ ਪੈਨਸ਼ਨ ਲਾਈ ਹੋਈ ਨੇ, ਬਾਕੀ 11,500 ਉਹ ਸਾਡਾ ਗੁਜ਼ਾਰਾ ਨਹੀਂ ਹੁੰਦਾ ਪਿਆ। ਅਸੀਂ ਕਰੀਏ, ਦਵਾਈਆਂ ਨਹੀਂ ਮੁੱਕਦੀਆਂ ਪੂਰੀਆਂ ਹੁੰਦੀਆਂ। ਅੱਛਾ ਦਵਾਈਆਂ ਹੀ ਨਹੀਂ ਪੂਰੀਆਂ ਹੁੰਦੀਆਂ? ਦਵਾਈਆਂ ਹੀ ਨਹੀਂ ਪੂਰੀਆਂ ਹੁੰਦੀਆਂ, ਖਾਣਾ ਪੀਣਾ ਦੀ ਇੱਕ ਅਲੱਗ ਬਾਤ ਹੈ। ਕੀ ਸਮਝਦੇ ਹੋ ਤੁਸੀਂ? ਤਾਂ ਇੰਨਾ ਅਰਸਾ ਸਰਕਾਰੀ ਨੌਕਰੀ ਵੀ ਕੀਤੀ ਹੈ। ਨਹੀਂ ਪ੍ਰਾਈਵੇਟ ਸੀਗੀ, ਲੇਕਿਨ ਉਹ ਵੀ ਤੋਂ ਕੀਤੀ ਹੈ, ਪੜ੍ਹੇ ਲਿਖੇ ਹੋ, ਤੁਹਾਡਾ ਤਾਂ ਇੰਨਾ ਤਜਰਬਾ ਹੈ। ਐਸਾ ਕੀ ਹੋਣਾ ਚਾਹੀਦਾ ਕਿ ਹਾਲਾਤ ਬਦਲ ਜਾਣ ਇਸ ਮੁਲਕ 'ਚ? ਅੱਲਾ ਹੀ ਹੈ ਨੂੰ ਕੀ, ਇਹਨਾਂ ਨੂੰ ਕਹੀਏ, ਕਿਸੇ ਨੂੰ ਕਹਿ ਕੁਛ ਨਹੀਂ ਸਕਦੇ। ਜਿਹੜਾ ਹੁੰਦਾ ਇਸੇ ਤਰ੍ਹਾਂ ਦਾ ਹੁੰਦਾ, ਜਿਹੜਾ ਹੁੰਦਾ ਇਸੇ ਤਰ੍ਹਾਂ ਦਾ ਹੁੰਦਾ। ਜਿਹਨੂੰ ਸਮਝ ਲਓ ਕਿ ਬਿਹਤਰ ਹੈ ਉਸ ਤੋਂ ਵੀ ਵੱਧ ਜਾਂਦਾ। ਨਹੀਂ ਇਹ ਜਿਹੇ ਹਾਲਾਤ ਤੁਸੀਂ ਕਦੀ ਵੇਖੇ ਸੰਦੇ? ਨਹੀਂ ਵੇਖੇ ਜੀ, ਨਹੀਂ ਵੇਖੇ। ਢੇਲੇ ਜਵਾਨੀਆਂ ਖੇਲਣ ਵਾਲੇ ਬੱਚੇ ਹੀ, ਯਾਨੀ ਕਿ ਸਾਡੇ ਅੱਛੇ ਦਿਨ ਗੁਜ਼ਰੇ ਨੇ। ਹੁਣ ਰੁਪਈਆਂ ਨਾਲ ਵੀ ਨਹੀਂ ਖਾਤਾ ਪੂਰਾ ਹੁੰਦਾ। ਇਹ ਹੁਣ ਗੱਡੀ ਵਾਲੇ ਨੂੰ ਕਹਾਂਗੇ ਕੀ ਕਿਰਾਇਆ ਜੀ, ਇਹਨੇ ਕਹਿਣਾ ਦੇ ਦਿਓ 250 300। ਕੀ ਕਹਾਂਗੇ ਹੁਣ? ਡੰਗ ਮਾਰਾਂਗੇ। ਉਹਦੀ ਮਜਬੂਰੀ ਹੈ, ਉਸ ਬੰਦੇ ਦੀ ਮਜਬੂਰੀ। ਆਖਰ ਉੱਥੋਂ ਚੁੱਕ ਕੇ ਲਿਆਇਆ ਚੁੰਗੀ ਤੋਂ, ਜਗ੍ਹਾ ਜਾ ਕੇ ਉਹਨੇ ਜੋ ਉਹਦਾ ਬਣਦਾ ਦੇਣਾ ਤੇ ਪੈਣਾ। ਹਾਲਾਤ ਨਹੀਂ ਵੇਖੇ ਤੁਸੀਂ? ਨਹੀਂ ਵੇਖੇ, ਨਹੀਂ ਵੇਖੇ ਸਰ। ਅੱਛਾ ਇੱਥੋਂ ਮੈਂ ਲਾਹੌਰੋਂ 12 ਆਨੇ ਚ ਇਮਨਾਬਾਦ ਜਾਂਦਾ ਰਿਹਾ। ਅੱਛਾ ਹੁਣ ਕਿੰਨਾ ਕਿਰਾਇਆ ਹੋ ਗਿਆ? ਹੁਣ ਹੈਗਾ 400 ਰੁਪਇਆ ਗੁਜਰਾਲੇ ਦਾ ਕਿਰਾਇਆ। ਵਾਹ ਕੀ ਦੱਸ, ਹਾਲਾਤ ਬਿਹਤਰ ਹੁੰਦੇ ਵੀ ਨਜ਼ਰ ਆਉਂਦੇ ਜੇ ਕਿ ਨਹੀਂ? ਬਸ ਜੀ ਅੱਲਾ ਹੀ ਬਿਹਤਰ ਕਰ ਸਕਦਾ। ਬੰਦਾ ਦੇ ਬਸ ਨਹੀਂ ਘਟਦੇ ਕੋਨੇ। ਇਹ ਭਾਵੇਂ ਮੈਂ ਆ ਜਾ, ਭਾਵੇਂ ਤੁਸੀਂ ਆ ਜਾਓ, ਠੀਕ ਹੈ। ਤੁਸੀਂ ਇੰਟਰਵਿਊ ਕਰ ਰਹੇ ਹੋ ਨਾ, ਲੇਕਿਨ ਤੁਸੀਂ ਵੀ ਕੁਝ ਨਹੀਂ ਕਰ ਸਕਦੇ। ਤੁਹਾਡੇ ਪੱਲੇ ਵੀ ਕੁਝ ਨਹੀਂ। ਗੱਲ ਇਹ ਹੈ ਕਿ ਇhtਜਾਜ ਹੀ ਕਰੋਗੇ ਨਾ, ਇhtਜਾਜ ਹੀ ਕਰੋਗੇ ਕਿ ਵੀ ਆਹ ਗੱਲ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ, ਲੇਕਿਨ ਉਹਦਾ ਅਸਰ ਹੋਣਾ ਕਿਸੇ ਨੂੰ ਤਾਂ ਫੇਰ ਹੈ। ਹਾਂਜੀ ਕੀ ਲਾ ਰਹੇ ਹੋ ਤੁਸੀਂ ਤੇ ਕੀ ਵੇਚ ਰਹੇ ਹੋ? ਟਰੋਲੇ ਛੱਡ ਲਾ ਰਹੇ ਆ। ਅਸੀਂ ਬਹੁਤ ਪਰੇਸ਼ਾਨ ਆ। ਹੁਣ ਥੋੜਾ ਜਿਹਾ ਮੌਸਮ ਬਦਲਿਆ, 3 ਮਹੀਨੇ ਮੈਨੂੰ ਬਿੱਲ ਆਇਆ ਜੀ। ਇੱਕ ਵਾਰੀ 9,000, ਇੱਕ ਵਾਰੀ 12,000, ਇੱਕ ਵਾਰੀ 10,000। ਮੇਰਾ ਭਰਾ ਡਾਕਖਾਨੇ ਵੀ ਨੌਕਰੀ ਕਰਦਾ, ਭਰਾ ਬਣਿਆ। ਅੱਛਾ ਕਹਿੰਦਾ ਤੂੰ ਕੀ ਬਾਲਣਾ? ਮੈਂ ਕਿਹਾ ਮੈਂ ਫ੍ਰਿਜ ਵੀ ਵੇਚ ਦਿੱਤੀ ਹੈ। ਅੱਛਾ ਤੇ ਮਗਰ ਮੇਰੇ ਨੇ ਬਿੱਲ ਨਹੀਂ ਘਟਿਆ? ਬਿੱਲ ਨਹੀਂ ਘਟਦਾ ਪਿਆ। ਬਿੱਲ ਹੁਣ ਘਟਿਆ ਹੀ 1000 ਰੁਪਏ ਘਟਿਆ ਜੀ ਇਸ ਮਹੀਨੇ ਮੇਰਾ। ਮੀਟਰ ਆਪਣਾ ਲਾਇਆ 20,000 ਰੁਪਏ ਦੇ ਕੇ, 1.5 ਮਹੀਨੇ ਬਾਅਦ ਮੀਟਰ ਲੱਗਾ ਜੀ ਮੇਰਾ। ਫਿਰ ਕਿਵੇਂ ਗੁਜ਼ਾਰਾ ਹੋਣਾ? ਇਹ ਲੱਲਾ ਪਾਕ ਪੂਰਾ ਕਰਨ ਵਾਲਾ ਬੰਦਾ ਨਹੀਂ ਪੂਰਾ ਕਰਨ ਵਾਲਾ। ਰਾਤ ਦਿਨ ਬਹਿਣਾ ਵਾ, 3 ਵਜੇ ਆਉਣਾ, ਸਵੇਰੇ ਜਾਣ ਵਾਲੇ ਜਾਣਾ ਵਾ। ਆਟਾ ਘਿਓ ਚੀਨੀ ਪੱਤੀ ਅੱਗੋਂ ਫਿਰ ਮਹਿੰਗੀ ਹੋ ਗਈ ਹੈ। ਸਬਜ਼ੀ ਲੈਣ ਗਏ ਕਿ 20 ਰੁਪਏ, ਅੱਗੋਂ ਫਿਰ ਸਬਜ਼ੀ ਮਗਰ ਵੱਧ ਗਈ ਹੈ। ਸਬਜ਼ੀ ਲੈਣ ਗਏ, ਹਮ ਵਾਪਸ ਆ ਗਏ ਹਾਂ।
ਫਿਰ ਮੈਂ ਦਾਲ ਲੈਣ ਗਿਆ, ਉਹਨਾਂ ਨੇ ਕਿਹਾ ਸੀ ਆਲੂ ਮਟਰ ਪਕਾਣੇ ਆ। ਕੀ ਸਮਝਦੇ ਜੇ ਮਹਿੰਗਾਈ ਦੀ ਵਜ੍ਹਾ ਕੀ? ਮਹਿੰਗਾਈ ਦੀ ਵਜ੍ਹਾ ਇਹ ਭਾਈ ਪਿੱਛੋਂ ਹੱਥ ਸਹੀ ਹੋਏ ਤੇ ਅੱਗੋਂ ਹੁਕਮਰਾਨ ਜਿਹੜੇ ਛੋਟੇ ਸਰਮਾਇਆਦਾਰ ਖਾਂਦੇ ਪੀਂਦੇ ਪਏ ਆ, ਮਗਰ ਵੱਡੀਆਂ ਮਗਰ ਮੱਛਾਂ ਦੇ ਰਹੇ ਆ, ਉਹ ਸਹੀ ਹੋਏ ਤੇ ਸਾਰਾ ਤਬਕਾ ਸਹੀ ਹੋ ਸਕਦਾ। ਹੁਕਮਰਾਨ ਕਿਹੋ ਜਿਹਾ ਹੋਣਾ ਚਾਹੀਦਾ? ਹੁਕਮਰਾਨ ਅੱਛਾ ਯੂ ਪੱਟੋ ਵਗੈਰਾ ਹੋਣਾ ਚਾਹੀਦਾ ਸਾਡੇ ਸਾਹਮਣੇ। ਅੱਛਾ ਹਾਂਜੀ, ਅਸੀਂ ਇੱਕੋ ਗੱਲ ਕਹਿੰਦੇ ਕਿ ਪੱਟੋ ਵਗੈਰਾ ਹੋਣਾ ਚਾਹੀਦਾ। ਤੁਸੀਂ ਤਾਂ ਫੋਟੋ ਦਾ ਦੌਰ ਵੀ ਨਹੀਂ ਵੇਖਿਆ ਹੋਣਾ। ਸਾਡੇ ਮਾਪੇ ਨੇ ਵੇਖਿਆ, ਉਹ ਗੱਲਾਂ ਦੱਸਦੇ ਆ, ਸਾਡਾ ਦਿਲ ਖੁਸ਼ ਹੁੰਦਾ। ਕੀ ਸੀ ਉਸ ਦੌਰ 'ਚ ਜੋ ਅੱਜ ਨਹੀਂ? ਉਹ ਹਰ ਚੀਜ਼ ਅੱਛੀ ਸੀ, ਘਿਓ ਚੀਨੀ ਪੱਤੀ ਦੁੱਧ ਰੈਗੂਲਰ ਅੱਛੇ ਤਾਮ ਤੇ ਮਿਲਦਾ ਸੀ, ਮਗਰ ਉਹ ਦੌਰ ਤੇ ਆ ਦੌਰ 'ਚ ਜ਼ਮੀਨ ਆਸਮਾਨ ਦਾ ਫਰਕ। ਤੁਸੀਂ ਕੀ ਸਮਝਦੇ ਜੇ ਸਹੀ ਕਹਿ ਰਹੇ ਨੇ? ਬਿਲਕੁਲ ਫਿੱਟ ਕਹਿ ਰਹੇ ਨੇ। ਫੋਟੋ ਰੰਗਾ ਬੰਦਾ ਹੀ ਚਾਹੀਦਾ। ਹਾਂਜੀ, ਕੋ ਆਏਗਾ ਇਸ ਮੁਲਕ 'ਚ? ਆਏਗਾ ਕੀ ਹੈਗਾ, ਲੇਕਿਨ ਆਉਣ ਕਿੱਥੇ ਦਿੰਦੇ ਨੇ? ਕਿ ਉਹ ਜਿਹੜਾ ਹੈਗਾ ਜਿਹਦਾ ਨਾਂ ਨਹੀਂ ਲੈ ਸਕਦੇ, ਕਿਉਂਕਿ ਉਹਦੇ ਹੀ ਵੋਟਰ ਹੋ। ਸਭ ਉਹਦੇ ਵੋਟਰ ਨੇ। ਕਿਹੜੇ ਇਲਾਕੇ ਦੇ ਹੋ? ਬਾਵਲਪੁਰ। ਬਾਵਲਪੁਰ ਦੇ ਹੋ, ਸਰਾਇਕੀ ਭਰਾ ਹੋ? ਜੀ ਹਾਂ। ਅੱਛਾ, ਤੇ ਇੱਥੇ ਲਾਹੌਰ ਕੀ ਕਰ ਰਹੇ ਹੋ? ਇਹ ਮਜ਼ਦੂਰੀ ਕਰਨੇ। ਅੱਛਾ, ਗੁਜ਼ਾਰਾ ਹੋ ਰਿਹਾ? ਬਹੁਤ ਔਖਾ ਹੋ ਰਿਹਾ। ਅੱਛਾ, ਕੀ ਵਜ੍ਹਾ ਕੀ ਸਮਝਦੇ ਇਹ ਮਹਿੰਗਾਈ ਕਿਉਂ ਇੰਨੀ ਜ਼ਿਆਦਾ ਹੋ ਗਈ? ਇਹ ਆਪ ਨਹੀਂ ਰਜਦੇ, ਕੀ ਕਰੀਏ? ਇਹਨਾਂ ਨੂੰ ਆਪ ਨੂੰ ਬੜਾ ਕੁਝ ਚਾਹੀਦਾ ਹੈ ਜੀ। ਹੁਕਮਰਾਨ ਰਜਦੇ ਹੀ ਨਹੀਂ ਰਜਣਗੇ, ਕਬਰ ਤੱਕ ਨਹੀਂ ਰਜਣਗੇ। ਕੀ ਸਮਝਦੇ ਹੋ, ਕਦੀ ਸੋਚਿਆ ਕਿ ਯਾਰ ਕੀ ਐਸਾ ਹੋਏ ਕਿ ਇਸ ਮੁਲਕ ਦੇ ਹਾਲਾਤ ਕਦੀ ਠੀਕ ਹੋਣਗੇ? ਅੱਲਾਹ ਕੋਲ ਦੁਆ ਮੰਗਨੇ ਪਿਆ, ਅੱਲਾਹ ਪਾਕ ਆ ਕੋਈ ਭੇਜ ਅੱਲਾਹ ਦਾ ਪਿਆਰਾ, ਇਹਨਾਂ ਜ਼ਾਲਮਾਂ ਤੋਂ ਜਾਨ ਛਡਾ ਸਾਡੀ। ਵੈਸੇ ਇਹ ਕੰਮ ਸ਼ਮ ਤੇ ਬੜੇ ਹੋ ਰਹੇ ਨੇ, ਕੋਈ ਰੋਡ ਬਣ ਰਹੇ ਨੇ, ਨਵੀਆਂ ਸਕੀਮਾਂ ਆ ਰਹੀਆਂ ਲੈ ਫਿਰ ਰੋਡ ਨੂੰ ਕੀ ਚੱਟਣਾ ਅਸੀਂ ਯਾਰ, ਗਰੀਬ ਬੰਦੇ ਕੀ ਕਰਾਂਗੇ? ਸਾਰੀ ਜੇ ਰੋਟੀ ਨਹੀਂ ਪੂਰੀ ਹੁੰਦੀ ਸੀ ਕੀ ਕਰਾਂਗੇ? ਕਿੱਥੋਂ ਹਾਂਜੀ ਨਾ ਜੇ ਰਾਹ ਹੀ ਨਾ ਬਣਿਆ ਤੇ ਕਿੱਥੋਂ ਲੰਘੇ ਦਾ? ਇਹ ਹੁਕੂਮਤ ਠੀਕ ਕੰਮ ਕਰ ਰਹੀ ਹੈ? ਹਾਂਜੀ, ਬਹੁਤ ਕੰਮ ਕਰ ਰਹੀ ਹੈ। ਮਹਿੰਗਾਈ ਕੋਈ ਨਹੀਂ ਹੈ? ਨਹੀਂ ਕੋਈ ਮਹਿੰਗਾਈ ਨਹੀਂ ਹੈ ਹੀ ਨਹੀਂ। ਨਹੀਂ ਹੁਣ ਮਹਿੰਗਾਈ ਦੇ ਹਿਸਾਬ ਨਾਲ ਇਹ ਆਵਾਮ ਜਿਹੜੀ ਵਿਚਾਰੀ ਪਿੱਟ ਰਹੀ ਹੈ, ਕਿਉਂ ਪਿੱਟ ਰਹੀ? ਉੱਪਰ ਮੂੰਜੀ ਜਿਹੜੀ ਅੱਜ 7000 ਨੂੰ ਮਾਣ ਹੈ। ਅੱਛਾ, ਜ਼ਿਮੀਂਦਾਰ ਦਾ ਮਾਲ 7000 ਨੂੰ ਮਾਣ ਹੈ। ਮੂੰਜੀ? ਹਾਂ, ਮੂੰਜੀ ਦਾ ਐਡਾ ਰੇਟ ਹੀ ਨਹੀਂ ਹੈਗਾ। ਨਹੀਂ ਅਸੀਂ ਆਪ ਖਰੀਦਦੇ ਪਏ। ਕਿਸਾਨ ਵਿਚਾਰਿਆਂ ਨੇ ਤਾਂ ਬੜੀ ਸਸਤੀ ਵੇਚੀ ਸੀ, ਇਹ ਤਾਂ ਮਾਫੀਆ ਮਹਿੰਗੀ ਵੇਚੀ ਸੀ। 2000 ਨੂੰ ਵੇਚੀ ਯਾਰ, 2000 ਨੂੰ ਵੇਚਿਆ ਤੇ ਹੁਣ 5000 ਨੂੰ 4000 ਨੂੰ ਆਟਾ ਲੈ ਰਿਹਾ ਹੈ। ਅਸੀਂ ਆਪ ਨਹੀਂ ਕੋਈ ਕਿੱਲਾ 2 ਕਿੱਲੇ ਸਾਡੀ ਕਿਸਾਨ ਵਿਚਾਰੇ ਤੇ 2000 ਨੂੰ ਵੇਚੀ। ਆਹੋ, ਜੀਏਪੀ ਖਾਦ ਹੈ, ਹਰ ਸ਼ੈ ਉਹ ਮਹਿੰਗੀ ਹੈ, ਲੇਕਿਨ ਇਹ ਚੀਜ਼ ਸਸਤੀ ਹੈ। ਬਸ ਖਾਣ ਕੋਲੇ ਕਣਕ ਸੀ ਜਦੋਂ 3000 ਨੂੰ ਸੀ, ਹੁਣ 4000 ਨੂੰ ਹੋ ਗਈ ਹੈ। जिन्ना पहले था 6000 का तोड़ा किया उन्होंने फैन का, अब फैन 10,000 की बोरी है। आटा कितने का? आटा 1800 से 1880 रुपए का तोड़ा दे रहे हैं परचून वाले। गवर्नमेंट को चाहिए ना आटे का भी कुछ सोचे। घी था सस्ता, वो भी महंगा हो गया हुआ है। चीनी 200 रुपए दे रहे हैं परचून वाले। ਤੁਸੀਂ ਕਦੀ ਸੋਚਿਆ ਕਿ ਹੁਕੂਮਤ ਕਿਹੜਾ ਐਸਾ ਕੰਮ ਕਰੇਗੀ ਕਿ ਭੈਣ ਗਰੀਬ ਆਵਾਮ ਵਾਸਤੇ ਤਾਂ ਸੋਚੇ ਨਾ, ਗਰੀਬ ਆਵਾਮ ਵਾਸਤੇ ਨਹੀਂ ਸੋਚ ਰਹੀ, ਉਹ ਆਪਣੀ ਜੇਬੀਆਂ ਭਰਨ ਵਾਸਤੇ ਸੋਚ ਰਹੀਆਂ ਨੇ। ਆਪਣੀਆਂ ਜੇਬੀਆਂ ਭਰੀ ਜਾ ਰਹੀ ਹੈ ਹੁਕੂਮਤ ਸਾਡੀ ਤੇ ਆਵਾਮ ਪੀਸੀ ਜਾ ਰਹੀ ਹੈ, ਗਰੀਬ ਆਵਾਮ। ਇਹਦਾ ਹੱਲ ਕੀ ਹੈ? ਆਵਾਮ ਨੂੰ ਕੀ ਕਰਨਾ ਚਾਹੀਦਾ? ਆਵਾਮ ਹੁਣ ਕੀ ਕਰ ਸਕਦੀ, ਵਿਚਾਰੀ ਨੂੰ ਬਿੱਲ ਨਹੀਂ ਮਾਨ, ਬਿਜਲੀ ਦੇ ਯੂਨਿਟ ਐਡੇ ਮਹਿੰਗੇ ਕਰ ਦਈਏ ਉਹਨਾਂ ਨੇ, ਉਹ ਨਹੀਂ ਸੋਚ ਰਹੀ। ਤੁਹਾਨੂੰ ਕਿੰਨਾ ਬਿੱਲ ਆਇਆ ਸਰ? ਹੁਣ ਮੈਨੂੰ 18000 ਰੁਪਏ ਬਿੱਲ ਆਇਆ, ਕੱਲੀ ਫੈਮਿਲੀ ਦਾ। ਹਾਂਜੀ, ਸਰਦੀਆਂ 'ਚ ਇੰਨਾ ਬਿੱਲ ਆ ਗਿਆ? ਹਾਂਜੀ। ਕੀ ਚਲਾਉਂਦੇ ਰਹੇ ਹੋ? ਸਿਰਫ ਇੱਕ ਫ੍ਰਿਜ ਹੈ ਤੇ ਇੱਕ ਪੰਖਾ ਤੇ ਇੱਕ ਬਲਬ ਹੈ। अच्छा जी, यूनिट चेक किए ने? यूनिट चेक किए ने, उन्होंने लेके गए वापटा वालों को, कह रहे जुलन सही है आपके, इतने चलाए हुए हैं आपने। कोई सुनवाई नहीं वापटा? कोई नहीं सुनाई, वापटा वालों की तरफ से भी कोई सुनवाई नहीं हो रही। कुछ समझते हो कोई हालात बेहतर होंगे? ये मुश्किल ही लगते हैं, ये हालात सीधे नहीं होंगे जितनी ज़्यादा हमारी हुकूमत सही नहीं होगी। हुकूमत किमें ठीक हुई? हुकूमत हो ही नहीं सकती सही। अच्छा। 40 साल तक नहीं सही हुई, अब उन्होंने सही होना है। मरियम नवाज तो वैसे ही रश्के बंद कर रही है, गरीब आम और पीछे जाएगी। की समझते हो किंदा कसूर है? किसान बेचारे को गंदम भी सस्ती गई चली। हुकूमत महंगी दे रही है। अगे हुकूमत ने किया, किन्होंने खरीदी है? गवर्नमेंट ने, किन्होंने स्टाक किए हुए ने? ताजरा ने, ताजरा के नारे लगे थे, हुकूमत कर रही है हमारा काम ये। सर माफिया तो विचकार हो है ना? हाँ जी, हुकूमत के साथ है ना सर, हुकूमत चाहे जो कुछ भी नहीं हो सकता, रेट मारे मिलों में सस्ता करे। अच्छा सर, तुसी किसानां दी गल कर रहे सी जी जी, अगे आलू दा मौसम आ गया जी जी, आलू दा की बनेगा? पहले ही आलू पिया है, आलू ਨੂੰ ਪਹਿਲੇ ਛਿੱਤਰ ਪੈ ਨੇ, ਹੋਰ ਪੈਣਗੇ। अच्छा जी, ਬਾਰਡਰ ਤਾਂ ਖੁੱਲਾ ਨਜ਼ਰ ਨਹੀਂ ਆ ਰਿਹਾ। नहीं जी, ਕੀ ਸਮਝਦੇ ਹੋ ਆਲੂ ਦਾ ਕੋਈ ਹਾਲ ਨਹੀਂ? ਅਗਲੀ ਵਾਰ कोई हल नहीं, जिम्मेदार ਦਾ कोई हल नहीं, जिम्मेदार पीस रहे हैं। हाँ जी, नोट गिन रहे हो? दिहाड़ी लग गई? ठीक है, शुक्र अल्लाह का। अच्छा, काम शम ठीक चल रहा है? काम ठीक ही है, बस कमेटी वाले ना तंग करें, काम तो ठीक ही होता है। ਕਿਹੜੇ ਇਲਾਕੇ ਦੇ ਹੋ? कश्मीर। ਤੇ ਇੱਥੇ ਲਾਹੌਰ ਕੰਮ ਕਰਨ ਆਏ ਹੋਏ ਹੋ? ਲਾਹੌਰ ਕੰਮ ਨਹੀਂ, ਗੁਜ਼ਾਰਾ ਹੋ ਰਿਹਾ ਠੀਕ?
ਗੁਜ਼ਾਰਾ ਹੋ ਜਾਂਦਾ ਹੈ, ਸ਼ੁਕਰ ਹੈ। ਕਿੰਨੀ ਕਮਾਈ ਕਰਦੇ ਹੋ ਇਹਦੇ ਜੋ daily ਦੀ? 1000-1200 ਖਾ ਪੀ ਕੇ ਬਚ ਜਾਂਦਾ ਹੈ। ਪੈਸੇ ਸਾਰੇ ਘਰ ਪਕੜਾ ਦਿੰਦੇ ਹੋ? ਜੀ ਬਸ। ਤੁਹਾਡੇ ਤੋਂ ਵੱਡੇ ਭੈਣ ਭਾਈ ਵੀ ਹੈ? ਵੱਡੇ ਇੱਕ ਭਾਈ ਹੈ, ਉਹ ਵੀ ਕੰਮ ਕਰਦੇ ਹੈ? ਅੱਛਾ, ਤੁਸੀਂ ਆਪਣਾ ਕੰਮ ਆਪ ਕਰਦੇ ਹੋ? ਹਾਂਜੀ, ਆਪਣਾ ਆਪ ਹੀ ਖਰਚਾ ਕਿੰਨਾ ਰੱਖਦੇ ਹੋ ਤੇ ਘਰ ਕਿੰਨਾ ਦਿੰਦੇ ਹੋ? ਖਰਚਾ ਤੇ ਆਪ ਹੀ ਸਾਰਾ ਹੀ ਮੇਰੇ ਕੋਲ ਹੀ ਹੁੰਦਾ ਹੈ, ਮਹੀਨੇ ਬਾਅਦ ਇੱਕ ਵਾਰੀ ਉਹਨਾਂ ਨੂੰ ਦੇ। ਅੱਛਾ, ਵੱਡੇ ਹੋ ਘਰ 'ਚ? ਵੱਡੇ ਹੋ, ਇੱਕ ਦੂਜਾ ਭਰਾ ਹੈ। ਬਾਕੀ ਮਹਿੰਗਾਈ ਦੀ ਕੀ ਸੂਰਤ ਹਾਲ ਹੈ, ਗੁਜ਼ਾਰਾ ਹੋ ਰਿਹਾ? ਗੁਜ਼ਾਰਾ ਤੇ ਨਹੀਂ, ਉਹ ਗੁਜ਼ਾਰਾ ਹੀ ਚੱਲ ਰਿਹਾ। ਅੱਛਾ, तो हुकूमत ਨੂੰ ਪੈਗਾਮ ਦੇਣਾ ਚਾਹੁੰਦੇ ਹੋ ਕਿ ਮਹਿੰਗਾਈ ਥੋੜੀ ਘਟਾਓ? ਉਹ ਨਹੀਂ ਘਟਾਉਂਦੇ, ਕਹਿ ਕੇ ਵੀ ਕੀ ਫਾਇਦਾ, ਉਹਨਾਂ ਨੇ ਘਟਾਣਾ ਤੇ ਹੈ ਨਹੀਂ। ਕੋਈ ਉਮੀਦ ਨਹੀਂ ਹੈ ਇਸ हुकूमत ਤੋਂ? ਹੋਰ ਵਧਾएंगे, ਘਟਾਉਣ ਦੀ ਤਾਂ ਉਮੀਦ ਹੈ ਨਹੀਂ। ਅੱਛਾ ਸਰ, ਇਹ ਗਵਰਨਮੈਂਟ ਨੇ ਲਗਵਾਈਆਂ ਨੇ ਰੇੜੀਆਂ ਇਸ ਪਾਸੇ? ਅਲਹਮਦੁਲਿਲਾ ਜੀ। ਅੱਛਾ, ਜਗ੍ਹਾ ਮਿਲ ਗਈ ਤੁਹਾਨੂੰ? ਹਾਂਜੀ। ਮੁਤਮਿਨ ਹੋ ਇਸ ਜਗ੍ਹਾ ਤੋਂ? ਸ਼ੁਕਰ ਅੱਲਾ ਦਾ ਜੀ। ਤੇ ਇਹ ਜਿਹੜੇ ਸਾਹਮਣੇ ਬੈਠੇ ਨੇ ਇਹਨਾਂ ਨੂੰ ਨਹੀਂ ਬੈਠਣ ਦੇ ਰਹੇ? ਇਹਨਾਂ ਨੂੰ ਨਹੀਂ ਬੈਠਣ ਦੇ ਰਹੇ, ਪੀਰ ਵਾਲੇ ਨੇ ਤੰਗ ਕਰ ਰਹੇ ਨੇ, ਪੀਰ ਵਾਲੇ ਬੈਠਣ ਨਹੀਂ ਦੇ ਰਹੇ। ਤੁਹਾਨੂੰ ਤਾਂ ਨਹੀਂ ਤੰਗ ਕਰ ਰਹੇ ਪੀਰ? ਨਹੀਂ, ਪੀਰ ਵਾਲੇ ਤੰਗ ਨਹੀਂ ਕਰ ਰਹੇ। ਤੁਸੀਂ ਤਾਂ ਹੁਣ ਮੁਤਮਿਨ ਮੇਰੇ ਖਿਆਲ 'ਚ ਬਹਿ ਗਏ ਹੋ ਆਦੀ ਜਗ੍ਹਾ ਤੇ। ਇੱਥੇ ਤਾਂ ਮੈਂ ਕਿਰਾਇਆ ਸ਼ਰਾਇਆ ਵੀ ਲੈ ਰਹੀ ਗਵਰਨਮੈਂਟ ਕਿ ਨਹੀਂ? ਨਹੀਂ, ਕੋਈ ਕਿਰਾਇਆ ਨਹੀਂ ਲੈ ਰਹੇ। ਮਹਿੰਗਾਈ ਦੇ ਹਵਾਲੇ ਨਾਲ ਕੀ ਕਹੋਗੇ? ਮਹਿੰਗਾਈ ਵੀ ਅੱਲਾਹ ਪਾਕ ਦੀ ਰਹਿਮਤ ਹੈ, ਸ਼ੁਕਰ ਅੱਲਾਹ ਪਾਕ ਦਾ ਵੀ ਅੱਲਾਹ ਪਾਕ ਆਸਾਨੀ ਕਰੇ। ਅੱਲਾਹ ਦੀ ਰਹਿਮਤ ਹੈ, ਅੱਲਾਹ ਦਾ ਸ਼ੁਕਰ ਹੈ, ਅੱਲਾਹ ਪਾਕ ਆਸਾਨੀਆਂ ਪੈਦਾ ਕਰਨ ਤੇ ਮਹਿੰਗਾਈ ਵੀ ਕੁਛ ਨਹੀਂ ਕਹਿੰਦੀ। ਤੇ ਵੈਸੇ ਰੋਣਾ ਤੇ ਇਨਸਾਨ ਰੋਈ ਜਾਵੇ, ਉਹਦਾ ਕੋਈ ਇਸ਼ੂ ਨਹੀਂ ਹੈਗਾ। ਮਹਿੰਗਾਈ ਤੇ ਹੁਣ ਜਿਸ ਮਾੜਾ ਬੰਦਾ ਉਹਦੇ ਤੇ ਜਾਰੀ ਬਹੁਤ ਜ਼ਬਰਦਸਤ ਮਹਿੰਗਾਈ। ਵੈਸੇ ਤੇ ਜਿਹੜਾ ਹੈਗਾ ਨਾਰਮਲ ਇਨਸਾਨ ਚੱਲ ਰਿਹਾ ਪਿਆ, ਜਿਸ ਤਰ੍ਹਾਂ ਮਹਿੰਗਾਈ ਉਸ ਹਿਸਾਬ ਨਾਲ ਕਾਰੋਬਾਰ ਵੀ ਚੱਲ ਰਹੇ ਨੇ। ਅੱਛਾ, ਉਸ ਤਰ੍ਹਾਂ ਰੇਟ ਵੀ ਵਧੇ ਨੇ ਚੀਜ਼ਾਂ ਦੇ? ਜ਼ਾਹਰੀ ਗੱਲ ਹੈ, ਰੇਟ ਤੇ ਵਧਦੇ ਹੀ ਨੇ ਨਾ। ਜ਼ਾਹਰੀ ਗੱਲ ਹੈ, ਹੁਣ 100 ਰੁਪਏ ਦੀ ਵੇਚਦੇ ਰਹੇ ਕਿਸੇ ਵਕਤ 'ਚ, ਹੁਣ 450 ਦੀ ਸੇਲ ਲਗਾਈ ਹੈ। ਅੱਛਾ, 450 ਵੀ ਹੋ ਗਈ ਜੀ। ਤੇ ਗਾਹਕ ਨੂੰ ਘਟਾ ਵੀ ਦਿੰਦੇ ਹੋ ਕੋਈ ਥੋੜੇ ਪੈਸੇ ਵੇਖ? ਬਸ ਹਾਂ, ਜ਼ਾਹਰੀ ਗੱਲ ਹੈ, ਉਨੀ ਵੀ ਤੇ ਕਰਨੀ ਪੈਂਦੀ ਹੈ। ਅੱਛਾ, ਉਨੀ ਵੀ ਤੇ ਕਰਨੀ ਪੈਂਦੀ ਹੈ। ਕੀ ਸਮਝਦੇ ਹੋ ਤੁਸੀਂ, ਕਦੀ ਸੋਚਿਆ ਕਿ ਮੁਲਕ ਦੇ ਹਾਲਾਤ ਕਿਸ ਤਰ੍ਹਾਂ ਬਿਹਤਰ ਹੋ ਸਕਦੇ ਨੇ ਮਜ਼ੀਦ ਆਮ ਬੰਦੇ ਵਾਸਤੇ? ਆਮ ਬੰਦੇ ਸੇ ਹਾਲਾਤ ਬਿਹਤਰ ਹੋ ਸਕਦੇ ਨੇ ਕਿ ਉਹ ਨਮਾਜ਼ ਪੜ੍ਹੇ ਔਰ ਸੱਚ ਬੋਲੇ। ਅਲਹਮਦੁਲਿਲਾ ਹਾਲਾਤ ਬਿਹਤਰ ਹੀ ਬਿਹਤਰ ਹੋ ਜਾਣਗੇ। ਕੀ ਸਮਝਦੇ ਹੋ ਆਪਣੇ ਹੁਕਮਰਾਨ ਸੱਚ ਬੋਲਦੇ? ਸੱਚ ਤੇ ਅਸਮ ਕੋਈ ਵੀ ਨਹੀਂ ਬੋਲ ਰਿਹਾ ਭਾਈ ਜਾਨ। ਸੱਚ ਤੇ ਇਸ ਤਰ੍ਹਾਂ ਬਣ ਗਿਆ ਕਿ ਸਮਝੋ ਮੇਰੇ ਵਰਗਾ ਬੰਦਾ ਵੀ ਨਹੀਂ ਬੋਲ ਰਿਹਾ। ਸੱਚ ਨਹੀਂ ਬੋਲਿਆ ਜਾ ਰਿਹਾ। ਜੋ ਸੱਚ ਦੀ ਤਾਕਤ ਆ ਗਈ ਤੇ ਅਲਹਮਦੁਲਿਲਾ ਹਰ ਚੀਜ਼ ਪਾਰ ਹੋ ਜਾਏਗੀ, ਕੋਈ ਇਸ਼ੂ ਨਹੀਂ ਬਣੇਗਾ, ਕਿਸੇ ਚੀਜ਼ ਦਾ ਵੀ ਇਸ਼ੂ ਨਹੀਂ ਬਣੇਗਾ। ਸੱਚ ਤੇ ਬੋਲਿਆ ਨਹੀਂ ਜਾ ਰਿਹਾ ਨਾ ਇਨਸਾਨ ਕੋ। ਠੀਕ ਹੋ ਗਿਆ। ਸੁਣਾਓ, ਪੈਟਰੋਲ ਮਹਿੰਗਾ ਆਇਆ ਹੈ ਕਿ ਠੀਕ ਹੈ ਕੰਮ? ਪੈਟਰੋਲ ਨੂੰ ਛੱਡੋ, ਪੈਟਰੋਲ ਜਿੰਨਾ ਮਰਜ਼ੀ ਮਹਿੰਗਾ ਕਰ ਦਿਓ, ਰਕਸ਼ਾ ਬੰਦ ਨਾ ਕਰੋ, ਰਕਸ਼ਾ ਬੰਦ ਕਰੀ ਜਾ ਰਹੇ ਨੇ। ਅੱਛਾ, ਰਕਸ਼ਾ ਕਿਉਂ ਬੰਦ ਕਰ ਰਹੇ ਨੇ, ਕੋਈ ਵਜ੍ਹਾ ਦੱਸਦੇ ਨੇ? ਸਮਝ ਨਹੀਂ ਆ ਰਹੀ, ਕਹਿ ਰਹੇ ਨੇ ਜੀ ਤੁਹਾਨੂੰ ਦੂਸਰੀਆਂ ਗੱਡੀਆਂ ਦੇਵਾਂਗੇ। ਸਾਨੂੰ ਦੂਸਰੀਆਂ ਗੱਡੀਆਂ ਦੇ ਦਿੱਤੀਆਂ ਜਾਣ, ਰਕਸ਼ਾ ਬੰਦ ਕਰ ਦੇਣ। ਰਕਸ਼ੇ ਬੰਦ ਕਰ ਰਹੇ ਨੇ ਸਾਰੇ? ਰਕਸ਼ੇ ਬੰਦ ਕਰ ਦੇਣ, ਸਾਨੂੰ ਕੋਈ ਰੋਜ਼ਗਾਰ ਦੇ ਦੇਣ ਨਾ। ਅੱਛਾ, ਸਾਡੇ ਕੋਲ ਰੋਜ਼ਗਾਰ ਨਹੀਂ ਹੈ, ਅਸੀਂ ਪੜ੍ਹੇ ਲਿਖੇ ਵੀ ਨਹੀਂ ਹੈ। ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਕੋਲ ਨੌਕਰੀਆਂ ਜੋ ਵੀ ਆਪਣਾ ਹਿਸਾਬ ਕਿਤਾਬ ਕਰ ਲੈਂਦੇ ਨੇ। ਅਸੀਂ ਤਾਂ ਪੜ੍ਹੇ ਲਿਖੇ ਵੀ ਨਹੀਂ ਹੈ, ਸਿੱਧੇ ਅਨਪੜ੍ਹ, ਚਿੱਟੇ ਵਾਲੀ ਅਨਪੜ੍ਹ। ਰਕਸ਼ਾ ਚਲਾ ਕੇ ਆਪਣੇ ਬੱਚਿਆਂ ਦੀ ਰੋਟੀ ਕਮਾਉਂਦੇ ਆ। ਸਾਡੇ ਕੋਲ ਤੇ ਹੋਰ ਕੋਈ ਰੋਜ਼ਗਾਰ ਵੀ ਨਹੀਂ। ਤੁਹਾਨੂੰ ਕੀ ਕਹਿੰਦੇ ਨੇ, ਕੋਈ ਆ ਕੇ ਕਿ ਰਕਸ਼ਾ ਬਦਲੋ, ਕੋਈ ਇਲੈਕਟ੍ਰਿਕ ਰਕਸ਼ਾ ਲਓ, ਜਾਂ ਕੀ ਕਹਿੰਦੇ ਨੇ? ਇਹ ਕਹਿੰਦੇ ਅਸੀਂ ਬਦਲ ਲਵਾਂਗੇ ਰਕਸ਼ਾ, ਸਾਨੂੰ ਕਹਿੰਦੇ ਸਹੀ ਸਾਨੂੰ ਕੋਈ ਰਕਸ਼ਾ ਦੇ ਦੇਣ, ਅਸੀਂ ਆਪਣਾ ਰਕਸ਼ਾ ਦੇ ਦੇਵਾਂਗੇ ਉਹਨਾਂ ਨੂੰ, ਗਵਰਨਮੈਂਟ ਦੇ ਅਦਾਰੇ ਨੂੰ ਦੇ ਦੇਣ। ਤੁਹਾਨੂੰ ਮੁਤਬਾਦਲ ਦੇ ਦੇਣ ਰਕਸ਼ਾ ਕੋਈ, ਇਹ ਭਾਵੇਂ ਰਾਹ ਲੈ। ਸਾਨੂੰ ਕਬੂਲ ਹੈ, ਮਗਰ ਇਹ ਜਿਹੜਾ ਸਾਨੂੰ ਬੇਰੋਜ਼ਗਾਰ ਕਰ ਦੇਣਾ, ਇਹ ਸਾਨੂੰ ਕਬੂਲ ਨਹੀਂ ਹੈ। ਅਸੀਂ ਖੁਦ ਵੀ ਮਰਦੇ ਪਏ ਹਾਂ, ਸਾਡੇ ਬੱਚੇ ਵੀ ਭੁੱਖੇ ਮਰਨਗੇ। ਔਰ ਜਦੋਂ ਆਵਾਮ ਭੁੱਖੀ ਮਰੇਗੀ, ਫਿਰ ਉਹ ਆਪਣੇ ਬੱਚਿਆਂ ਦੀ ਪੇਟ ਦੀ ਖਾਤਰ ਜਾਂ ਆਪਣੇ ਪੇਟ ਦੀ ਖਾਤਰ ਉਹ ਤੁਹਾਨੂੰ ਵੀ ਪੁੱਛੇਗਾ ਤੇ ਉਹਨੂੰ ਵੀ ਪੁੱਛੇਗਾ, ਉਹ ਤੇ ਫਿਰ ਆਪਣਾ ਸਿਰ ਮਾਰੇਗਾ ਹੀ। ਅਪੀਲ ਕਰੋਗੇ ਕਿ ਹੁਕੂਮਤ ਨੂੰ? ਹੁਕੂਮਤ ਦੇ ਅੱਗੇ ਤੇ ਸਾਡੀ ਇਹੋ ਹੀ ਅਪੀਲ ਹੈ, ਅਗਰ ਤੁਸੀਂ ਰਕਸ਼ਾ ਬੰਦ ਕਰਨਾ ਚਾਹ ਰਹੇ ਹੋ ਤੇ ਸਾਨੂੰ ਕੋਈ ਗੱਡੀਆਂ ਦੇ ਦਿੱਤੀਆਂ ਜਾਣ। ਠੀਕ ਹੈ, ਸਾਡੇ ਕੋਲ ਲਾਇਸੈਂਸ ਮੌਜੂਦ ਨੇ, ਅਸੀਂ ਕਾਗਜ਼ ਵਗੈਰਾ ਹਰ ਚੀਜ਼ ਆਪਣੇ ਕੋਲ ਲੈ ਕੇ ਰੱਖੀ। ਨਹੀਂ, ਜੇ ਤੁਹਾਨੂੰ ਚਲਾਨ ਕਰ ਦੇਣ ਕੋਈ 4-5 ਹਜ਼ਾਰ ਦਾ, ਤੁਹਾਡੀਆਂ ਤਾਂ 2 ਦਿਹਾੜੀਆਂ ਗਈਆਂ। ਸਾਡਾ 4-5 ਹਜ਼ਾਰ ਦਾ ਚਲਾਨ ਕਰ ਦੇਣ, ਫਿਰ ਅਸੀਂ ਅਗਲਾ ਮੋਟਰਸਾਈਕਲ ਦਾ ਰਕਸ਼ੇ ਦਾ ਟੁੰਡ ਕੱਢ ਕੇ ਵੇਚ ਕੇ ਜਮ੍ਹਾਂ ਕਰਾ ਦੇਵਾਂਗੇ। ਉਹ ਵੇਚ ਕੇ ਜਮ੍ਹਾਂ ਕਰਾ ਦੇਵਾਂਗੇ ਚਲਾਨ। ਬਾਡੀ ਤੋਂ ਅਸੀਂ ਬਾਂਸ ਬੰਨ ਲਾਂਗੇ ਤੇ ਘਰ ਲੈ ਜਾਵਾਂਗੇ। ਤੁਸੀਂ ਕੀ ਚਾਹੁੰਦੇ, ਚਲਾਨ ਹੋਣਾ ਹੀ ਨਹੀਂ ਚਾਹੀਦਾ ਬਿਲਕੁਲ, ਜਾਂ ਥੋੜਾ ਘੱਟ ਕਰ ਦੇਣ? ਘੱਟ ਕਰ ਦਿਓ ਚਲਾਨ। ਠੀਕ ਹੈ, 200 ਮਾਰੇ ਚ ਸੀ ਨਾ ਵੈਸੇ? 200 ਮਾਰੇ ਚ ਬਿਲਕੁਲ ਜਾਇਜ਼ ਚਲਾਨ ਪਿਆ। ਉਹ ਵੀ ਅਗਰ ਕੋਈ ਗਲਤੀ ਕਰ ਰਿਹਾ ਤਾਂ ਤੁਸੀਂ ਚਲਾਨ ਕਰੋ, ਹੱਕ ਕੇ ਚਲਾਨ। 3000 ਰੁਪਏ 1200 ਦੀ ਦਿਹਾੜੀ, 3000 ਦਾ ਚਲਾਨ ਕਿਵੇਂ ਹੋ ਸਕਦਾ? ਯਾਰ ਰਕਸ਼ੇ ਵਾਲੇ ਵੈਸੇ ਕੱਟਾ ਵਗੈਰਾ ਮਾਰਦੇ ਨੇ, ਗੱਡੀਆਂ ਵਾਲੇ ਬੜੇ ਤੰਗ ਕਰਦੇ ਸਨ। ਉਹ ਜਿਹੜੇ ਕੱਟਾ ਮਾਰਦੇ ਨੇ ਉਹਨਾਂ ਕੋਲੋਂ ਕਦੀ ਰੋਕ ਕੇ ਪੁੱਛੋ ਤੇ ਸਹੀ, ਕੋਈ ਲਾਇਸੈਂਸ ਹੈ ਉਹਨਾਂ ਕੋਲ? ਤੁਸੀਂ ਬਿਲਕੁਲ ਠੀਕ ਚਲਾਉਂਦੇ ਹੋ? ਅਲਹਮਦੁਲਿਲਾ ਅਸੀਂ ਆਪਣੇ ਅਸੂਲ ਤੇ ਚੱਲ ਰਹੇ ਹਾਂ ਔਰ ਗਵਰਨਮੈਂਟ ਦੇ ਕਾਗਜ਼ਾਂ ਨਾਲ ਚੱਲ ਰਹੇ ਹਾਂ। ਸਾਡੇ ਕੋਲ ਲਾਇਸੈਂਸ, ਸਾਡੇ ਕੋਲ ਕਾਗਜ਼ ਨੇ।
ਇਹ ਗੱਲ ਬਿਲਕੁਲ ਠੀਕ ਹੈ ਕਿ ਆਵਾਮ ਨੂੰ ਚਾਹੀਦਾ ਅਗਰ ਇਹਨਾਂ ਦੇ ਰਿਕਸ਼ੇ ਬੰਦ ਕਰਦੇ ਨੇ ਕਮ ਸੇ ਕਮ ਇਹਨਾਂ ਨੂੰ ਮੁਤਬਾਦਲ ਦੇ ਤੌਰ ਤੇ ਇਲੈਕਟ੍ਰਿਕ ਰਿਕਸ਼ੇ ਜ਼ਰੂਰ ਦਿੱਤੇ ਜਾਣ। ਸਵਾਰੀ ਬਿਠਾ ਰਹੇ ਆ ਖਲੋਤਾ ਵਾ ਤੇ ਭਾਟੀ ਚੌਂਕ ਤੇ ਜਿਹਨਾਂ ਨੇ ਰੋਕ ਲਿਆ ਜੀ ਸਵਾਰੀ ਆ ਤਾਂ ਕਿਉਂ ਬਿਠਾ ਰਹੇ ਆ? ਉਹਨਾਂ ਨੇ ਮੇਰੇ ਤੇ ਥਾਣੇ ਲਿਆ ਪਰਚਾ ਦੇ ਦਿੱਤਾ। 2 ਦਿਨ ਮੈਨੂੰ ਥਾਣੇ 'ਚ ਰੱਖਿਆ, ਅਗਲੇ ਦਿਨ ਫਿਰ ਮੇਰੀ ਜ਼ਮਾਨਤ ਹੋਈ, ਫਿਰ ਮੈਂ ਘਰ ਗਿਆ। ਅੱਠ ਤੋਂ 10,000 ਰੁਪਏ ਮੈਂ ਲਾਇਆ, ਘਰ ਗਿਆ। ਮੈਂ ਮਾੜਾ ਬੰਦਾ, ਮੈਂ ਕਿੱਥੋਂ ਕਮਾਉਂਦਾ? ਵਕੀਲ ਕੀਤਾ ਫਿਰ ਜ਼ਮਾਨਤ ਹੋਈ, ਸਾਰਾ ਕੁਝ ਵਕੀਲ ਕਰਾ ਕੇ ਜ਼ਮਾਨਤ ਕਰਾਈ, ਸਾਰਾ ਕੁਝ ਰਿਕਸ਼ਾ ਫਿਰ ਦੁਬਾਰਾ ਸਪੁਰਦਾਰੀ ਕਰਵਾਈ। ਦੁਬਾਰਾ ਸਪੁਰਦਾਰੀਆਂ ਕਰਵਾ ਕੇ ਰਿਕਸ਼ਾ ਖੜਾਇਆ। ਕੀ ਵਜ੍ਹਾ ਕਿਉਂ ਖੜਿਆ ਸੀ ਤੁਹਾਨੂੰ? ਭਾਟੀ ਚੌਂਕ ਦੀ ਸਵਾਰੀ ਹੈ ਤਾਂ ਕਿਉਂ ਬਿਠਾ ਰਹੇ ਆ? ਅੱਛਾ, ਹਾਲਾਂਕਿ ਮੇਰਾ ਰਿਕਸ਼ਾ ਰਾਈਟ ਲੱਗਾ ਸੀ, उसमें आ ਰੋਂਗ जाती है नहीं सी गलत लगा पार्किंग आ जाती साइड है। ਤੇ ਲੱਗਾ ਸੀ, गलत पार्किंग ਵਿਚਕਾਰ ਖਲੋਤਾ ਹਾਂ, ਫਿਰ ਮੈਂ ਕਹਾਂ ਮੈਂ ਗਲਤ ਹਾਂ। ਅੱਛਾ ਨਹੀਂ, ਮੈਂ ਬਿਲਕੁਲ ਸਾਈਡ ਤੇ ਖਲੋਤਾ, ਸਾਹਮਣੇ ਸਵਾਰੀ ਬਿਠਾ ਰਿਹਾ ਸਾਂ। ਪੁਲਿਸ ਵਾਲੇ ਆਏ ਨੇ, ਆ ਕੇ ਤੇ ਮੈਨੂੰ ਵਾਲਟਾਂ ਨਾਲ ਉਹਨਾਂ ਨੇ ਫੜਿਆ ਤੇ ਮੈਨੂੰ ਥਾਣੇ ਲੈ ਗਏ। ਤੇ ਜਾ ਕੇ ਉਹਨਾਂ ਨੇ ਬਦਤਮੀਜ਼ੀ ਵੀ ਕਰਦੇ ਨੇ ਵਾਰਡਨ, ਬੜੀ ਬਦਤਮੀਜ਼ੀ, ਉਹਨਾਂ ਨੇ ਮੇਰੇ ਕੰਨ ਮਰੋੜੇ, ਮੇਰਾ ਖੂਨ ਤਿੱਕਰ ਕੱਢ ਦਿੱਤਾ ਸੀ ਉਦੋਂ। ਅੱਛਾ, ਉਹਨਾਂ ਨੇ ਇੰਨੀ ਕੁ ਬਦਤਮੀਜ਼ੀ ਕੀਤੀ ਸੀ। ਹੁਣ ਤੁਹਾਨੂੰ ਰਕਸ਼ੇ ਚਲਾਨ ਦੇ ਮਾੜਾ ਰਹੇ ਨੇ ਚੀਜ਼ ਕਿ ਹਾਲੀ ਵੀ ਚਲਾਨ ਕਰ ਰਹੇ ਨੇ? ਚਲਾਨ ਕਰਦੇ ਰਹੇ ਨੇ, ਪਰ ਹੁਣ ਅਸੀਂ ਜਿਹੜਾ ਨਾ ਆਪਣੀ ਇੰਨਾ ਕੋ ਬਚ ਕੇ ਰਹੀਦਾ ਕਿ ਜਿੱਥੇ ਨਜ਼ਰ ਆਉਂਦੇ ਨੇ ਅਸੀਂ ਉਧਰ ਨੂੰ ਨਹੀਂ, ਜਾਂਦੇ ਵੈਸੇ ਹੀ ਤੁਸੀਂ ਕਾਨੂੰਨ ਤੇ ਅਮਲਦਾਰੀ ਕਰੋ, ਲਾਇਸੈਂਸ ਤੁਹਾਡੇ ਕੋਲ ਹੋਵੇ ਤੇ ਫਿਰ ਤਾਂ ਨਹੀਂ ਤੁਹਾਨੂੰ ਛੇੜਦੇ। ਲਾਇਸੈਂਸ ਹਰ ਚੀਜ਼ ਉਹਨਾਂ ਨੂੰ। ਹੁਣ ਦਿੱਲੀ ਗੇਟ ਖੜਾ ਮੈਂ, ਦਿੱਲੀ ਗੇਟ ਵੱਡਾ ਅਫਸਰ ਪਿੱਛੋਂ ਆਇਆ ਜੀ, ਆ ਕੇ ਮੈਨੂੰ ਫੜ ਲਿਆ, ਕਹਿੰਦਾ ਆਪਣਾ ਲਾਇਸੈਂਸ ਦਿਖਾ। ਮੈਂ ਲਾਇਸੈਂਸ ਫੜਾਇਆ ਉਹਨੂੰ, ਉਹਨੇ ਲਾਇਸੈਂਸ ਫੜ ਕੇ ਜੇਬ 'ਚ ਪਾਇਆ, ਮੈਨੂੰ ਥਾਣੇ ਜਾ ਕੇ ਪਰਚਾ ਦੇ ਦਿੱਤਾ। ਕਿਉਂ? ਐਡਾ ਖਤਰਨਾਕ ਲਾਇਸੈਂਸ ਸੀ ਤੇਰਾ? ਉਹ ਕਹਿੰਦਾ ਜੀ ਮੈਂ ਕੈਮਰੇ 'ਚ ਵੇਖਿਆ ਕਾਲ ਚੱਲੀ ਸੀ, ਤੁਸੀਂ ਇੱਥੇ ਰਸ਼ ਪਾਇਆ। ਜਿਨ੍ਹਾਂ ਨੇ ਰਸ਼ ਪਾਇਆ ਸੀ ਉਹ ਨੱਸ ਗਏ, ਮੈਂ ਮਗਰੋਂ ਆ ਖਲੋਤਾ, ਮੈਂ ਫੜਿਆ ਗਿਆ। ਅੱਛਾ, ਕੋਈ ਹਕੂਮਤ ਨੂੰ ਅਪੀਲ ਕਰਨਾ ਚਾਹੋਗੇ ਤੁਸੀਂ? ਹਕੂਮਤ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਤੁਹਾਡੀ ਮਿਹਰਬਾਨੀ ਰਿਕੁਐਸਟ ਹੈ ਤੁਹਾਡੇ ਅੱਗੇ ਕਿ ਰਿਕਸ਼ਾ ਵਾਲਿਆਂ ਤੇ ਕੋਈ ਰਹਿਮ ਖਾਓ, ਕੋਈ ਤਰਸ ਖਾਓ। ਅਸੀਂ ਮਾੜੇ ਜੀ ਆ, ਇਲੈਕਟ੍ਰੋਨਿਕ ਰਿਕਸ਼ੇ ਤੁਸੀਂ ਦੇ ਰਹੇ ਹੋ ਨਾ ਅਗਰ, ਤੇ ਸਾਨੂੰ ਉਹਦੇ 'ਚ ਕੋਈ ਕੰਪਰੋਮਾਈਜ਼ ਵੀ ਦਿਓ। ਨਾਜ਼ਰੀਨ, ਤੁਸੀਂ ਸਾਡੇ ਨਾਲ ਪੂਰਾ ਬਾਜ਼ਾਰ ਦੇਖਿਆ ਹੈ ਔਰ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਨੇ ਕਿ ਲੋਕ ਕਿਸ ਤਰ੍ਹਾਂ ਇਸ ਮਹਿੰਗਾਈ ਦੇ ਦੌਰ 'ਚ ਗੁਜ਼ਾਰਾ ਕਰ ਰਹੇ ਨੇ, ਜਦਕਿ ਇੱਥੇ ਜਿਹੜੇ ਇਹ ਰਕਸ਼ੇ ਵਾਲਿਆਂ ਨਾਲ ਵੀ ਅਸੀਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਕਿਸ ਕਿਸਮ ਦੀ ਮੁਸ਼ਕਲਾਂ ਦਾ ਸਾਹਮਣਾ ਹੈ। ਐਸੀ ਅੱਜ ਦਾ ਲੋਕ ਰਾਜ। ਆਇੰਦਾ ਇੱਕ ਨਵੇਂ ਟੌਪਿਕ ਨਾਲ ਇੱਕ ਨਵੀਂ ਜਗ੍ਹਾ ਤੇ ਦੁਬਾਰਾ ਹਾਜ਼ਰ ਹੋਵਾਂਗੇ। ਅੱਲਾਹ ਹਾਫਿਜ਼।